अस्सलामुअलैकुम दोस्तों, मैं ਤੁਹਾਡਾ ਆਪਣਾ ਮੁੰਨਾ ਤੇ ਬੂਟਾ ਹੋਸਟ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਅਕਰਮ ਦਾਸ ਆਫੀਸ਼ੀਅਲ ਚੈਨਲ ਤੇ ਆਓ ਸਖਾਵਤ ਨਾਜ਼ ਸਾਹਿਬ ਮੇਕਅਪ ਰੂਮ 'ਚ ਬੈਠੇ ਉਹਨਾਂ ਨੂੰ ਮਿਲਦੇ ਆਓ ਜ਼ਰਾ ਉਹਨੂੰ ਵੇਖਦੇ ਮਿਲਣ ਦਿੰਦੇ ਕਿ ਨਹੀਂ ਮਿਲਣ ਦਿੰਦੇ ਆਓ ਜ਼ਰਾ। अस्सलाम वालेकुम उस्ताद जी, हो तबीयत ठीक है? उस्ताद जी इंटरव्यू लेना ਤੁਹਾਨੂੰ ਫੋਨ ਕੀਤਾ ਸੀ ਤੇ ਲੈ ਲਓ, ਉਹਨਾਂ ਕੋਲ ਹੋਣਾ ਹੀ ਹੈ ਇੰਟਰਵਿਊ ਕਰ ਲੈਣਾ ਜੀ ਸਖਾਵਤ ਸਾਹਿਬ ਦਾ। ਕਾਹਦੇ ਵਾਸਤੇ? ਕਿਹੜੇ ਚੈਨਲ? ਅੱਲਾ ਵਾਸਤੇ ਜੀ, ਇਹ ਜਿਹੜਾ ਚੈਨਲ ਨਹੀਂ ਬਣਾਉਂਦੇ ਮੈਂ ਦੇਖਦਾ ਉਹ ਸਰੀ ਦੇਈਦੀ ਹੈ, ਸਦਕਾ ਦੇਈਦਾ ਤੇ ਇੰਟਰਵਿਊ ਨਹੀਂ ਇਸ ਨਾਮ ਤੇ ਅੱਲਾ ਖੈਰ ਕਰੇ। ਤੁਸੀਂ ਇਹ ਨਾ ਕਹੋ ਅੱਲਾ ਦੇ ਨਾਮ ਤੇ ਹਰ ਚੀਜ਼ ਦੇਣ ਨੂੰ ਅਸੀਂ ਤਿਆਰ ਆ। ਅੰਨੇ ਨਹੀਂ ਅਕਲ ਵਾਲੀ ਗੱਲ ਹੁੰਦੀ, ਕੰਮ ਦਾ ਟਾਈਮ ਹੈ ਭਾਜੀ, ਇੱਥੇ ਬੰਦਾ ਹੁਣ ਨਹੀਂ, ਤੁਸੀਂ ਇਹ ਨਾ ਕਹੋ ਸਿਰੀ ਦੇਈ ਦੀ ਹੈ। ਕੋਈ ਨਹੀਂ ਦੇ ਦਿਓ। ਤੂੰ ਵੀ ਠਹਿਰ ਤੇ ਨਹੀਂ ਬੜਾ ਭੁੱਖੀ ਘੁੱਗੀ ਵਰਗਾ ਮੂੰਹ ਨਾਲ ਰਲ ਗਈ। ਨਹੀਂ ਉਹ ਸਹੀ ਆ, ਮੰਗ ਰਿਹਾ ਦਿਓ। ਹਾਂ, ਕੋਈ ਗੱਲ ਨਹੀਂ। ਕਿਹੜਾ ਚੈਨਲ ਕੀ ਹੈ ਦੱਸੋ ਤੇ ਸਹੀ ਨਾ। ਇਹ ਚੈਨਲ ਜੀ, ਇਹ ਅਕਰਮ ਉਦਾਸ ਚੈਨਲ ਹੈ ਨਾ ਜੀ, ਅਕਰਮ ਉਦਾਸ ਅਫੀਸ਼ੀਅਲ ਚੈਨਲ ਹੈ। ਇਹ ਅਕਰਮ ਉਦਾਸ ਕੌਣ ਹੈ? ਨਾਂ ਸੁਣਿਆ ਲੱਗਦਾ। ਉਹ ਜਿਹਦਾ ਗੱਲੇ ਵਰਗਾ ਸਿਰ ਨਹੀਂ ਉਹ ਭਾਈ। ਅੱਛਾ, ਜਦੋਂ ਗੱਲੇ ਵਰਗਾ ਜ ਕਹਿ ਦਿੱਤਾ ਤੇ ਕੱਚੇ ਵਾਲਾ ਜ਼ਰੂਰ ਵਿੱਚ ਪਾਉਣਾ ਜੀ। ਗੱਲੇ ਵੀ ਕਈ ਕਿਸਮ ਦੇ ਹੁੰਦੇ ਨੇ। ਅੱਛਾ, ਤੁਸੀਂ ਵੇਖੇ ਨਹੀਂ ਇਹ ਥੀਏਟਰਾਂ 'ਚ ਵੀ ਗੱਲੇ ਫਿਰਦੇ ਨੇ। ਇੱਕ ਛੋਟਾ ਗੱਲਾ ਹੁੰਦਾ, ਕਈ ਜੰਟਰੀ ਦਾ ਗੱਲਾ ਹੁੰਦਾ, ਕਈ ਆਮ ਜਿਹਾ ਗੱਲਾ ਹੁੰਦਾ, ਸਿੰਪਲ ਗੱਲਾ ਹੁੰਦਾ। ਬਿਲਕੁਲ ਉਹ ਗੱਲਿਆਂ ਦੇ ਹਿਸਾਬ ਨਾਲ ਫਿਰ ਉਹਦੀ ਕੁਆਲਿਟੀ ਦੱਸਣੀ ਪੈਂਦੀ। ਕੱਚਾ ਗੱਲਾ ਦੀ ਗੱਲ ਵਧਾ ਰਹੇ ਹੋ ਤੁਸੀਂ। ਕਈ ਗੱਲਿਆਂ ਨੇ ਬੋਸਕੀ ਦੇ ਸੂਟ ਪਾਏ ਹੁੰਦੇ, ਕਈਆਂ ਨੇ ਵਾਸ਼ਨਵੇਅਰ ਤੇ ਪਾਏ ਹੁੰਦੇ, ਉਹ ਗੱਲੇ ਤੁਹਾਨੂੰ ਕਹਿ ਰਹੇ ਆਮ। ਤੁਸੀਂ ਕਿਹੜੇ ਗੱਲੇ ਹੋ? ਅੱਛਾ, ਲੱਖ ਲੱਖ ਅਸੀਂ ਮਿੱਟੀ ਦੇ ਗੱਲੇ। ਮਿੱਟੀ ਦੇ ਗੱਲੇ ਭਾਜੀ, ਉਹ ਠੀਕ ਹੈ, ਉਹ ਠੀਕ ਹੈ, ਮਿੱਟੀ ਦੇ ਗੱਲੇ। ਅੱਛਾ, ਅਕਰਮ ਉਦਾਸ ਸਾਹਿਬ ਦਾ ਇਹ ਚੈਨਲ ਹੈ। ਹਾਂਜੀ, ਅਕਰਮ ਉਦਾਸ ਆਫੀਸ਼ੀਅਲ ਜਿਹੜਾ ਉਹ। ਹਾਂਜੀ। ਅੱਛਾ ਅੱਛਾ, ਹਾਂ ਤੇ ਮੈਂ ਦੇਖਦਾ ਰਹਿੰਦਾ। ਫੇਸ਼ੀਅਲ ਫੁਸ਼ੀਅਲ ਵੀ ਕਰਾਉਂਦੇ ਆ ਕਿ ਕੋਈ ਨਾ? ਨਹੀਂ, ਆਫੀਸ਼ੀਅਲ ਨਹੀਂ ਕਰਾਉਂਦੇ, ਸਿਰਫ ਚੈਨਲ ਦਾ ਨਾਮ ਰੱਖਿਆ। ਫੇਸ਼ੀਅਲ ਤੇ ਭਾਜੀ ਤੁਸੀਂ ਕਿਹਦੇ ਨਾਲ? ਭਾਜੀ ਮੇਰੇ ਨਾਲ ਹਾਂਜੀ, ਮੇਰੇ ਨਾਲ ਦੱਸੇ ਨਹੀਂ, ਤੁਸੀਂ ਦੋਵੇਂ ਜੀ ਆਏ ਹੋ। ਹੈਲੋ, ਕੋਈ ਚੀਜ਼ ਨਹੀਂ। ਕੌਣ ਹੋ ਤੁਸੀਂ? ਕਿੱਧਰ ਆਏ ਹੋ? ਮੈਂ ਤਾਂ ਜਨਾ ਤੁਸੀਂ ਕਿਉਂ ਨਹੀਂ ਪਛਾਣਨੇ ਮੰਨੇ ਲਾਇਆ ਕਿੰਨੇ ਤੈਨੂੰ ਇੱਥੇ? ਮੰਨੇ ਲੱਗਦਾ ਤੁਸੀਂ ਕਿਸ ਤਰ੍ਹਾਂ ਮੇਕਅਪ ਕਰਕੇ ਆ ਗਏ ਹੋ। ਉਹ ਹੈਲੋ, ਤਮੀਜ਼ ਨਾ ਤਮੀਜ਼ ਨਾਲ ਕੀ ਗੱਲ ਮੈਂ ਕੀ ਕੀਤਾ ਲੜਦਾ ਨਿਕਲ। ਮੈਂ ਉਧਰ ਉਹ ਗੱਲ ਕਰਨ ਦੇ, ਮੈਂ ਤੇ ਨਹੀਂ ਕਰਨ ਡਿਆ। ਤੇ ਮੈਂ ਇੱਥੇ ਹੀ ਖਲੋਣਾ ਤੇ ਮੈਂ ਨਹੀਂ ਮੈਂ ਤੁਹਾਨੂੰ ਕਿਹਾ ਕੀ ਏ ਉਹ ਮਰੇ ਸਦਕੇ ਦੀ ਸਿਰੀ ਦੇ ਮੂੰਹ ਵਾਲੇ, ਨਿਕਲ ਇੱਥੋਂ। ਐਵੇਂ ਹੀ ਆ ਗਏ ਵਿੱਚ ਖਾਮ ਖਾ। ਐਵੇਂ ਹੀ ਬੰਦਾ ਆਂਦਾ, ਦੱਸੋ ਜ਼ਰਾ। ਐਵੇਂ ਹੀ ਆਂਦਾ। ਮੈਨੂੰ ਤੁਸੀਂ ਚੰਗੇ ਹੀ ਬੜੇ ਲੱਗੇ, ਮੈਂ ਕਿਹਾ ਚਲੋ ਸਲਾਮ ਕਰ ਲਈ। ਤੋਬਾ ਚੰਗਾ ਤੋਬਾ। ਲੱਗਦਾ, ਆਰਟਿਸਟ ਅੱਛਾ ਲੱਗਦਾ, ਉਹਦਾ ਫੈਨ ਹੈ ਤੁਹਾਡਾ ਤੇ ਮੈਂ ਤੁਹਾਡਾ ਬਹੁਤ ਫੈਨ ਹਾਂ, ਔਰ ਅੱਜ ਮੈਂ ਤੁਹਾਨੂੰ ਲੈ ਕੇ ਜਾਣਾ ਹੈ, ਇੰਨਾ ਫੈਨ ਮੈਂ ਤੁਹਾਨੂੰ। ਲੈ ਕੇ ਜਾਣਾ। ਤੇਰਾ ਫੰਕਸ਼ਨ ਆ ਕਿਤੇ? ਮੇਰਾ ਬੇਟਾ ਫੰਕਸ਼ਨ ਨਹੀਂ, ਤੇਰੇ ਵੱਡੇ ਭਰਾ ਦੀ ਦੁਆ ਕਰਾਉਣੀ। ਉੱਥੇ ਵੀ ਰਸ਼ ਚਾਹੀਦਾ। ਉੱਥੇ ਵੀ ਤੇ ਰਸ਼ ਚਾਹੀਦਾ ਵਾ। ਉੱਥੇ ਬਹੁਤ ਜ਼ਰੂਰੀ ਅੱਛੀ ਰਸ਼ ਗੱਲ। ਥੋੜਾ ਜਿਹਾ ਇੰਜ ਬਲੈਕ ਚੱਡ। ਉਹ ਕਦੀ ਨਹਿਲਾ ਦੇਖਿਆ? ਇੱਧਰ ਹਾਂਜੀ ਕਦੀ ਨਹਿਲਾ ਦੇਖਿਆ ਕਦੀ ਕਮਰੇ 'ਚ? ਹਾਂਜੀ ਹਾਂਜੀ। ਉਦੋਂ ਦੀ ਤੇਰੀ ਸ਼ਕਲ ਆ। ਇਹਦੇ ਸਗੇ ਭਰਾ ਦੀ ਸ਼ਾਦੀ ਦਾ ਪਿਓ ਕਹਿੰਦਾ ਪੁੱਤ ਕੋਚ ਲੈ ਆ, ਤੇ ਆਖਬ ਜੀ ਉਹਨੂੰ ਲੈ ਕੇ ਆ ਗਏ। ਸਖਾਵਤ ਸਾਹਿਬ ਦਾ ਇੰਟਰਵਿਊ ਤੁਸੀਂ ਘਰ ਜਾ ਕੇ ਉਹਨਾਂ ਦੇ ਕਰਨਾ, ਤੁਸੀਂ ਇੱਥੇ ਆ ਗਏ। ਸਾਨੂੰ ਲੱਭਣ ਕੀ ਕਰਦੇ ਭਾਜੀ? ਹੁਣ ਘਰ ਲੱਭਦੇ ਸ਼ਾਮ ਵਾਲੀ ਅਸੀਂ। ਲਓ। ਸਖਾਵਤ ਸਾਹਿਬ ਨਹੀਂ ਲੱਭਦੇ ਸਾਨੂੰ। ਮੈਂ ਇਹਨਾਂ ਕੋ 500 ਲੈਣਾ, ਮੈਨੂੰ ਤੈਨੂੰ ਤੇਰੇ ਵਾਲਾ ਸਾਹਿਬ ਨਹੀਂ ਲੱਭੇ, ਸਖਾਵਤ ਸਾਹਿਬ ਕਿੱਦਾਂ ਉਹ ਲੱਭੇ ਸੀ, ਮੰਨੇ ਨਹੀਂ। ਉਹ ਮੰਨੇ ਨਹੀਂ। ਤੂੰ ਮੇਰਾ ਮੁੰਡਾ ਆ। ਮੈਡਮ ਬੜੀ ਹੱਸ ਰਹੀ, ਹੈ? ਬੜੀ ਸੋਹਣੀ ਲੱਗ ਰਹੀ ਮੈਡਮ। ਅਗਲੇ ਜਹਾਨ ਵੀ ਇਦਾਂ ਦਾ ਜੀ ਨਹੀਂ ਮੈਂ ਵੇਖ ਸਕਦਾ। ਅੱਛਾ, ਬੇਟਾ ਤੈਨੂੰ ਅਗਲੇ ਜਹਾਨ ਮਿਲਣਾ ਵੀ ਨਹੀਂ। ਤੈਨੂੰ ਅੱਗੇ ਕੀ ਮਿਲਣਾ? ਇਹ ਗੱਲ ਏ। ਤੂੰ ਅਗਲੇ ਜਾਣ ਨਹੀਂ ਜਾਣਾ, ਤੂੰ ਇੱਥੋਂ ਅਗਲੇ ਮਹੱਲੇ ਜਾਣਾ। ਲੱਗਦਾ ਕੋਲੇ ਤੇ ਭੁੰਨੀ ਹੋਈ ਛੱਲੀ ਹੁੰਦੀ ਹੈ। ਨੇੜਿਓਂ ਖਲੋ ਕੇ ਲੱਗਦਾ ਪੁੱਤਰ ਗੱਲ ਉਹਨਾਂ ਨਾਲ ਕਰਾਂਗੇ। ਜੀ ਜੀ, ਉਹਨਾਂ ਦਾ ਇੰਟਰਵਿਊ ਸਖਾਵਤ ਸਾਹਿਬ ਦੇ ਭਰਾ ਨੂੰ ਕਰੰਟ ਪਿਆ ਤੇ ਮੇਨ ਸੁੱਚ ਨਹੀਂ ਚੁੱਕ ਰਿਹਾ। ਦੂਰੋਂ ਖਲੋ ਕੇ ਹੀ ਜਾ ਰਿਹਾ, ਬਾਬਾ ਫਰੀਦ ਸ਼ਕਰਗੰਜ, ਬਾਬਾ ਫਰੀਦ ਸ਼ਕਰ। ਭਾਈ ਸੁੱਚ ਬੰਦ ਕਰੀਦਾ ਹੁੰਦਾ। ਠੀਕ ਹੈ ਜੀ। ਆਹੋ, ਤੇ ਮਤਲਬ ਅਕਰਮ ਉਦਾਸ ਸਾਹਿਬ ਦਾ ਚੈਨਲ ਹੈ। ਸਖਾਵਤ ਸਾਹਿਬ, ਮੈਂ ਇਹ ਪੁੱਛਣਾ ਚਾਹ ਰਿਹਾ ਹਾਂ ਕਿ ਮਾਸ਼ਾਅੱਲਾ ਤੁਸੀਂ ਤਰੱਕੀ ਕਰਦਿਆਂ ਫੈਸਲਾਬਾਦ ਤੋਂ ਮਤਲਬ ਲਾਹੌਰ ਆਏ, ਲਾਹੌਰ ਤੋਂ ਤੁਸੀਂ ਕਾਫੀ ਮੁਲਕਾਂ ਦੇ ਵਿੱਚ ਇੱਥੇ ਗਏ। ਪੈਜਾ ਸੈਂਟਰ 'ਚ ਜਿਵੇਂ ਹੁੱਕਾ ਨਹੀਂ ਰੱਖਿਆ ਹੁੰਦਾ। ਤੇ ਉਹ ਤੁਹਾਨੂੰ ਕਿਹਦਾ ਲੱਗਾ ਜਦੋਂ ਤੁਸੀਂ ਪਹਿਲੀ ਦਫਾ ਲਾਹੌਰ ਆਏ? ਉਹ ਤੁਹਾਡਾ ਸਫ਼ਰ ਕੈਸਾ ਸੀ ਕਿ ਤੁਹਾਡੇ ਦਿਲ 'ਚ ਖੁਸ਼ੀਆਂ ਕਿ ਇੱਕ ਫੈਸਲਾਬਾਦ ਛੱਡ ਕੇ ਮੈਂ ਲਾਹੌਰ ਇੱਕ ਵੱਡੇ ਸ਼ਹਿਰ ਦੇ ਵਿੱਚ ਕੰਮ ਕਰਨ ਜਾ ਰਿਹਾ? ਅਕਰਮ ਉਦਾਸ ਸਾਹਿਬ ਤੇ ਮਤਲਬ ਕਈ ਇੰਟਰਵਿਊ ਵਿੱਚ ਅਸੀਂ ਦੱਸ ਚੁੱਕੇ ਹਾਂ, ਫਨਕਾਰ ਦੇ ਅੰਦਰ ਹੀ ਕੁਝ ਨਾ ਕੁਝ ਐਸੀ ਚੀਜ਼ ਹੁੰਦੀ ਹੈ ਕਿ ਅੱਲਾਹ ਵੱਲੋਂ ਸਲਾਹੀਅਤ ਹੁੰਦੀ ਹੈ, ਕੁਦਰਤੀ ਸਲਾਹੀਅਤ। ਹੁਣ ਤੁਸੀਂ ਵੇਖੋ ਕਈ ਬੱਚੇ ਫਿਰਦੇ ਹੋਣਗੇ, ਉਹਦੇ ਅੰਦਰ ਕੋਈ ਹਰ ਬੱਚੇ 20 ਬੱਚੇ ਫਿਰਦੇ ਹੋਣਗੇ ਤੇ ਇੱਕ ਵਿੱਚੋਂ ਐਸੀ ਹਰਕਤ ਕਰੇਗਾ ਜਿਸ 'ਚ ਨਜ਼ਰ ਆਏਗਾ ਕਿ ਯਾਰ ਇਹ ਕੋਈ ਡਿਫਰੈਂਟ ਹੈ, ਅਲੱਗ ਵੈਸੇ ਵੀ ਕਈ ਕਹਿੰਦੇ ਹੁੰਦੇ ਯਾਰ ਇਹਦੇ ਅੰਦਰ ਬਹੁਤ ਮੁਨਾਫਕਤ ਹੈ। ਮੁਨਾਫਕਤ ਹੈ। ਹਾਂਜੀ, ਤੇ ਉਹ ਫਿਰ ਗੰਜੇ ਹੋ ਜਾਂਦੇ ਨੇ ਨਾ।
ਨਹੀਂ ਜਿਹੜੇ ਮਤਲਬ ਕਿਸੇ ਨੂੰ ਕਹਿੰਦੇ ਨੇ ਹਾਂ ਜਿਹੜੇ ਸਮਝਾ ਰਹੇ ਹੁੰਦੇ ਸਮਝਾ ਨੇ, ਰਹੇ ਜਿਹੜੇ ਹੁੰਦੇ ਦੱਸ ਰਹੇ ਹੁੰਦੇ ਨੇ, ਬਿਲਕੁਲ ਇਸੇ ਸਹੀ। ਤਰ੍ਹਾਂ ਜਦੋਂ ਲਗਨ ਅੰਦਰ ਜਨਮ ਲੈਂਦੀ ਹੈ ਤੇ ਫਿਰ ਬੰਦਾ ਉਸ ਜਗ੍ਹਾ ਤੇ ਪਹੁੰਚਣਾ ਸ਼ੁਰੂ। ਮੈਂ ਆਪਣੇ ਬਚਪਨ ਦੀ ਗੱਲ ਤੁਹਾਨੂੰ ਸੁਣਾਉਣਾ ਜੀ ਜੀ, ਕਿ ਫੈਸਲਾਬਾਦ ਤੋਂ ਮੈਂ ਬਿਲੋਂਗ ਕਰਨਾ, ਸਾਰਿਆਂ ਨੂੰ ਪਤਾ ਹੈ। ਹਾਂਜੀ ਹਾਂਜੀ। ਸਾਡੇ ਇਲਾਕੇ 'ਚ 22 ਸਿਨੇਮੇ ਹੁੰਦੇ ਸਨ। ਸਿਨੇਮੇ ਮਾਈ ਦੀ ਫਿਲਮ ਝੁੱਗੀ, ਚੱਲਦੀ ਸੀ। ਮਾਈ ਮਾਈ ਦੀ- ਦੀ ਝੁੱਗੀ 'ਚ ਅੱਛਾ, ਨਹੀਂ, ਅੱਛਾ। ਇੱਕ ਮਾਈ ਦੀ ਝੁੱਗੀ 'ਚ ਜਿਹਦਾ ਨਾਂ ਸ਼ਾਦਮਤ ਸਿਨੇਮਾ ਚਿੱਬਾ ਰੋਡ ਤੇ ਸੀ। ਅੱਛਾ। ਉਹਦੇ ਨਾਲ ਨਾਜ਼, ਰਿਊ, ਮਹਿਲ ਕਾਫੀ ਉਦੋਂ ਸਿਨੇਮਿਆਂ ਦੇ ਰੂਜ ਹੁੰਦਾ ਸੀ, ਰੋਜ਼ ਹੁੰਦਾ ਸੀ ਬਹੁਤ ਸਿਨੇਮੇ ਹੁੰਦਾ 'ਚ। ਤੇ ਮੈਂ ਮਤਲਬ ਅਸੀਂ ਘਰੋਂ ਕੰਮ ਤੇ ਜਾਣ ਲੱਗਿਆ ਨਾ, ਸਿਨੇਮਾ ਰਸਤੇ 'ਚ ਪੈਂਦਾ ਹੁੰਦਾ ਸੀ। ਜੀ। ਸਕੂਲ ਜਾਣਾ ਜਾਂ ਕੰਮ ਤੇ ਜਦੋਂ ਰਸਤੇ 'ਚ ਸਿਨੇਮਾ ਪੈਣਾ, ਤੇ ਸਿਨੇਮੇ 'ਚ ਇੱਕ ਸਿਨੇਮੇ 'ਚ 22 ਫਿਲਮਾਂ ਦੇ ਪੋਸਟਰ ਪਏ ਹੁੰਦੇ ਸਨ। ਯਾਨੀ ਹਰ ਸਿਨੇਮਾ ਪਬਲਿਸਿਟੀ ਰੱਖਦਾ ਬਿਲਕੁਲ ਸੀ ਇਸ ਆਪਣੀ ਤਰ੍ਹਾਂ, ਬਿਲਕੁਲ। ਸਾਡੇ ਸਿਨੇਮੇ 'ਚ। ਤੇ ਉਹ ਪੋਸਟਰਾਂ ਦੇ ਵਿੱਚ ਵੜ ਕੇ ਨਾ, ਤਾਂ ਇੱਕ ਮੈਨੂੰ ਇੰਜ ਲੱਗਣ ਲੱਗ ਪੈਂਦਾ ਜਿਵੇਂ ਮੇਰੀ ਕੋਈ ਆਪਣੀ ਫੈਮਿਲੀ ਹੈ, ਮੈਂ ਆਪਣੇ ਜੀਆਂ 'ਚ ਫਿਰਨ ਡਿਆ। ਵਾਹ ਵਾਹ ਵਾਹ, ਕਸਮ ਵਾਲੀ ਗੱਲ ਹੈ, ਮੈਂ ਕਿਸੇ ਇੰਟਰਵਿਊ 'ਚ ਪਹਿਲੇ ਗੱਲ ਨਹੀਂ ਕੀਤੀ। ਇਹ ਮੇਰੇ ਬਚਪਨ ਦੀ ਫੀਲਿੰਗ ਸੀ। ਮੈਨੂੰ ਇੰਜ ਲੱਗਣਾ ਕਿ ਆਪਣੇ ਨੇ, ਆਪਣੇ ਨੇ ਪੋਸਟਰ ਪਏ ਨੇ ਨਾ, ਮੇਰੇ ਕੋਈ ਆਪਣੇ ਜੀ ਨੇ। ਹਾਲਾਂਕਿ ਉਸ ਵੇਲੇ ਸੋਚ ਵੀ ਨਹੀਂ ਸੀ। ਉਦੋਂ ਰਾਈ ਸਾਹਿਬ ਦੀ ਫਿਲਮਾਂ ਰਾਈ ਸਾਹਿਬ ਦੀਆਂ ਲੱਗਦੀਆਂ, ਫਿਲਮਾਂ, ਆਸੀਆ ਮੈਡਮ ਸੀ, ਹਾਂ, ਅੰਜਮਨ ਬਿਲਕੁਲ, ਸੀ। ਬਿਲਕੁਲ। ਇਹ ਮੇਰਾ ਖਿਆਲ ਹੈ ਕੋਈ 85, 86, 87 ਇਹਨੇ ਇਸ ਸੰਨ ਦੀ ਇਹ ਗੱਲ ਹੈ। ਤੇ ਸਾਨੂੰ ਇੰਜ ਲੱਗਣਾ ਕਿ ਮੈਂ ਆਪਣੇ ਜੀ ਆਪਣੇ ਜੀਆਂ ਮਤਲਬ ਕਿ ਅੰਜਮਨ, ਆਸੀਆ ਮੈਡਮ ਇੰਜ ਹੀ ਲਗਾ, ਮਾਸੀ ਫੁੱਫੀ ਫਿਰਨ ਮਾਸੀ ਪੁੱਪੀ ਲੱਗਣੀ, ਲਾਲਾ ਸਦੀਰ ਇੰਜ ਲੱਗਣਾ ਤਾਏ ਦਾ ਮਤਲਬ ਉਹ ਫੀਲਿੰਗ ਆਉਂਦੀ ਸੀ। ਨਹੀਂ ਨਹੀਂ, ਉਹ ਬੰਦੇ ਦੇ ਅੰਦਰ ਵੇਖੋ ਨਾ ਜੀ। ਇਹ ਹੁਣ ਆ ਕੇ ਸਮਝ ਆਈ ਕਿ ਇਹ ਕਸ਼ਿਸ਼ ਕਿਉਂ ਸੀ। ਵਾਹ ਵਾਹ ਵਾਹ, ਇਹ ਕੋਈ ਅੱਲਾ ਮੀਆਂ ਨੇ ਕੋਈ ਵਿੱਚ ਪਾਣਾ ਸੀ, ਇਸ ਲਈ ਬਚਪਨ ਦਾ ਕੋਈ ਵਿੱਚ ਸ਼ੌਕ ਸੀ ਉਹਦੇ ਨਾਲ। ਫਿਰ ਜਦੋਂ ਲਾਹੌਰ ਫਸਟ ਟਾਈਮ ਆਇਆ ਜੀ, ਤੇ ਲਾਹੌਰ ਪਹੁੰਚਣ ਤੱਕ ਦਾ ਕਿਰਾਇਆ ਮੇਰੇ ਕੋਲ ਸੀ। ਆਏ ਵਾਹ ਵਾਹ ਵਾਹ। ਉਦੋਂ ਫੈਸਲਾਬਾਦ ਚ ਮੈਂ ਪਹਿਲੇ ਫੈਸਲਾਬਾਦ ਮਿਹਨਤ ਕੀਤੀ। ਇਹ ਜਿੰਨੇ ਆਉਣ ਵਾਲੇ ਸਾਡੇ ਫਨਕਾਰ ਨੇ, ਜੂਨੀਅਰ ਭਰਾ, ਬੱਚੇ ਸਾਡੇ, ਇਹਨਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਪਹਿਲੇ ਆਪਣੇ ਅੱਡੇ ਤੇ ਇੰਨੀ ਮਿਹਨਤ ਕਰੋ ਵਾਹ ਵਾਹ, ਕਿ ਤੁਹਾਡੀ ਪਹਿਚਾਣ ਬਣ ਜਾਏ। ਵੱਡੇ ਬੰਦੇ ਉਹ ਤੇ ਆਪਣੇ ਸ਼ਹਿਰ 'ਚ, ਆਪਣੇ ਘਰ 'ਚ ਰਹਿ ਕੇ ਸਟਰਗਲ ਕੱਟਣੀ ਸੌਖੀ ਹੋ ਜਾਂਦੀ। ਉਦੋਂ ਤੁਹਾਨੂੰ ਨਾ ਵੀ ਕੁਝ ਮਿਲੇ, ਸਿਰਫ ਕੰਮ ਨਾਲ ਪਿਆਰ ਕਰੋ। ਉਦੋਂ ਤੁਸੀਂ ਇਹ ਨਾ ਵੇਖੋ ਮੈਂ ਪੈਸੇ ਲੈਣੇ, ਕਿਉਂਕਿ ਤੁਹਾਡੇ ਕੋਲ ਸੌਣ ਨੂੰ ਵੀ ਜਗ੍ਹਾ ਹੈ, ਮਾਂ ਪਿਓ ਨੂੰ ਤੰਗ ਵੀ ਕਰ ਰਹੇ, ਦੁਖੀ ਵੀ ਬੰਦਾ ਕਰਦਾ ਹੈ, ਆਪਣੇ ਸ਼ੌਕ ਦੀ ਖਾਤਰ ਸਾਰਾ ਕੁਝ ਕਰਦਾ ਹੈ। ਲੇਕਿਨ ਉੱਥੇ ਪਹਿਲੇ ਆਪਣਾ ਨਾਮ ਪੈਦਾ ਕਰੋ। ਜਦੋਂ ਮੈਂ ਲਾਹੌਰ ਆਇਆ, ਅਕਰਮ ਉਦਾਸ ਸਾਹਿਬ ਲਾਹੌਰ ਜਦੋਂ ਆਇਆ, ਫੈਸਲਾਬਾਦ ਉਦੋਂ ਮੈਂ 10,000 ਰੁਪਇਆ ਲੈਂਦਾ ਸੀ। ਵਾਹ ਵਾਹ, 97 ਉਦੋਂ ਮਤਲਬ ਕਿ 10,000 ਰੁਪਇਆ ਬਹੁਤ ਹੁੰਦਾ ਸੀ। ਬਹੁਤ ਸੀ। ਤੇ ਲੇਕਿਨ ਕੰਮ ਦੀ ਖਾਤਰ ਮੁਹੱਬਤ, ਕਿਉਂਕਿ ਮੇਨ ਮੰਡੀ ਲਾਹੌਰ ਸੀ। ਬਿਲਕੁਲ ਇਸ ਕਿ ਫਨਕਾਰ ਜਿੱਥੇ ਵੀ ਜਨਮ ਲੈ ਲੈ, ਲਾਹੌਰ ਆ ਕੇ ਉਹਨੇ ਮੁਕੰਮਲ ਹੋਣਾ। ਕਿਉਂਕਿ ਟੈਲੀਵਿਜ਼ਨ ਇੱਥੇ ਸੀ, ਫਿਲਮ ਇੱਥੇ, ਠੀਕ ਹੈ, ਸਟੂਡੀਓ ਇੱਥੇ, ਫਿਰ ਥੀਏਟਰ ਮੇਨ ਜਿਹੜਾ ਸੀ ਉਹ ਇੱਥੇ ਪਹੁੰਚੇ। ਜਦੋਂ ਉੱਥੇ ਮੇਰੇ ਕੋਲ ਸਿਰਫ ਲਾਹੌਰ ਪਹੁੰਚਣ ਤੱਕ ਦਾ ਕਿਰਾਇਆ ਸੀ, ਠੀਕ ਹੈ। ਵਾਹ ਵਾਹ, ਤੇ ਸ਼ਮਾ ਸਟਾਪ ਤੇ ਮੈਂ ਉਤਰਿਆ ਆ ਕੇ। ਮੇਰਾ ਦੋਸਤ ਹੈ ਨੀਫ, ਜਿਹੜਾ ਪ੍ਰੋਡਿਊਸਰ ਵੀ, ਹਾਂਜੀ ਹਾਂਜੀ, ਬਿਲਕੁਲ ਇਸ ਤਰ੍ਹਾਂ, ਹਾਂਜੀ ਹਾਂਜੀ। ਮੇਰਾ ਬਚਪਨ ਦਾ ਲੰਗੋਟੀਆ ਯਾਰ, ਉਹਨੇ ਮੈਨੂੰ ਕਹਿਣਾ ਕਿ ਤੂੰ ਆ ਜਾ। ਨੁਮਾਨ ਇਜਾਜ਼ ਸਾਹਿਬ ਮੇਰੇ ਮੁਹੱਲੇ 'ਚ ਰਹਿੰਦੇ ਨੇ, ਅਸਦ ਟੀਵੀ ਸਟਾਰ ਅਸਦ ਸਾਹਿਬ, ਉਹ ਉੱਥੇ ਰਹਿੰਦੇ ਨੇ ਇਛਰੇ, ਜਿੱਥੇ ਮੈਂ ਪਹਿਲੇ ਮੇਰਾ ਘਰ ਹੁੰਦਾ ਜੀ ਜੀ। ਤੇ ਮੈਂ ਜਦੋਂ ਉੱਥੇ ਅਕਰਮ ਉਦਾਸ ਸਾਹਿਬ ਪਹੁੰਚਿਆ ਕਿ ਯਾਦਗਾਰ ਉਤਰਿਆ ਆ ਕੇ, ਯਾਦਗਾਰ ਉਹਨੇ ਮੈਨੂੰ ਵੈਗਨ ਦੇ ਸੀ ਕਿ 5 ਨੰਬਰ ਵੈਗਨ 'ਚ ਬਹਿਣਾ, ਤੇ ਤੁਸੀਂ ਉਹਨੂੰ ਕਹਿਣਾ ਮੈਨੂੰ ਸ਼ਮਾ ਸਟਾਪ ਤੇ ਲਾ ਦੇ। ਯਾਦਗਾਰ ਉਤਰਿਆ, ਜਿੰਨੇ ਪੈਸੇ ਦੇਣੇ ਸੀ ਬੱਸ ਵਾਲੇ ਨੂੰ ਉਹ ਦਿੱਤੇ ਨੇ, ਤੇ ਯਾਦਗਾਰੋਂ 2 ਰੁਪਏ ਕੇ 3 ਰੁਪਏ ਕੇ ਪਤਾ ਨਹੀਂ 5 ਰੁਪਏ ਸਨ ਰੇਟ, ਉਹੀ ਮੇਰੇ ਕੋਲ ਸੀ। ਉਹ ਮੈਂ ਦੇ ਕੇ ਤੇ ਸ਼ਮਾ ਸਟਾਪ ਉਤਰ ਗਿਆ। ਉੱਥੋਂ ਉਹਨੇ ਮੈਨੂੰ ਦੱਸਿਆ ਸੀ ਕਿ ਇੱਥੋਂ ਸੜਕ ਕ੍ਰਾਸ ਕਰਕੇ ਨਾ ਅੰਦਰ ਨੂੰ ਇੱਕ ਸੜਕ ਆਉਂਦੀ ਹੈ, ਜਿੱਥੇ ਬਰਤਨ ਵਾਲੀ ਦੁਕਾਨ ਹੈ, ਤੇ ਅੰਦਰ ਸਿੱਧਾ ਹੀ ਆ ਜਾਣਾ। ਉੱਥੇ ਇੱਕ ਅੰਕਲ ਮਨ ਦਾ ਹੋਟਲ ਹੈ, ਦਾਲ ਵਾਲਾ, ਜਿੱਥੇ ਆਪਾਂ ਬਹਿੰਦੇ ਵੀ ਰਹੇ। ਅੱਛਾ, ਠੀਕ ਹੈ ਜੀ ਜੀ। ਮੈਂ ਜੀ ਉਤਰਿਆ, ਉਹ ਬੈਗ ਮੇਰੇ ਮੋਢੇ ਤੇ ਪਾਇਆ, ਠੀਕ ਹੈ, ਤੇ ਮੈਂ ਆ ਗਿਆ, ਸਿੱਧਾ ਪਹੁੰਚਿਆ ਕਿ ਤੇ ਹੋਟਲ ਨਜ਼ਰ ਆਇਆ ਮੈਨੂੰ। ਤੇ ਅੰਕਲ ਮਨ ਉਦੋਂ ਵੀ ਅੱਲਾ ਜੰਨਤ ਨਸੀਬ ਕਰੇ, ਬੜਾ ਪਿਆਰਾ ਬੰਦਾ ਸੀ। ਪਹਿਲੇ ਤੇ ਉਹਨਾਂ ਨੇ ਚੇਜ਼ਾ ਲੈਣਾ, ਜਿਹੜਾ ਬੰਦਾ ਆ ਰਿਹਾ ਨੀਫ ਨੂੰ, ਉਹਨੇ ਕਿਹਾ ਆ ਗਿਆ ਬਈ ਦੋਸਤ ਆਇਆ ਤੇਰਾ। ਤੇ ਨੀਫ ਦਾ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਜੀ ਨੀਫ ਨੂੰ ਮਿਲਣਾ। ਅੱਛਾ, ਤੇ ਮੈਨੂੰ ਕਹਿੰਦਾ ਉਹ ਤੇ ਦੁਬਈ ਚਲਾ ਗਿਆ ਪਰਸੋਂ। ਵਾਹ ਵਾਹ, ਚਾਚਾ ਮੰਨਾ ਕਹਿੰਦਾ, ਚਾਚਾ ਮਨ, ਅੰਕਲ ਮਨ ਮੰਨਾ ਮੈਨੂੰ ਕਹਿੰਦਾ ਜੀ ਉਹ ਤੇ ਦੁਬਈ ਚਲਾ ਗਿਆ। ਮੈਂ ਕਿਹਾ ਜੀ ਦੁਬਈ ਚਲਾ ਗਿਆ। ਮੈਂ ਕਿਹਾ ਦੁਬਈ ਨਹੀਂ ਭੱਜ ਗਿਆ, ਮੈਂ ਉਹਨਾਂ ਨੂੰ ਮਿਲਣਾ। ਤੁਸੀਂ ਬੈਠੋ, ਕਹਿੰਦਾ ਖਾਣਾ ਚਾਣਾ ਖਾਓ, ਮੈਂ ਉਹਨੂੰ ਫੋਨ ਕਰਨਾ, ਹੁਣ ਹੀ ਆ ਜਾਂਦਾ। ਮੈਂ ਕਿਹਾ ਦੁਬਈਓਂ ਹੁਣ ਹੀ ਆ ਜਾਂਦਾ। ਖੈਰ ਉਹ ਸਮਝ ਗਿਆ ਕਿ ਕੋਈ ਸਟਰਗਲੀ ਬੱਚਾ ਹੈ। ਉਹਨੇ ਨੀਫ ਨੂੰ ਬੁਲਾਇਆ, ਨੀਫ ਆਇਆ, ਉਹਨੇ ਆ ਕੇ ਮੈਨੂੰ ਉੱਥੋਂ ਰੋਟੀ ਖਵਾਈ ਅੰਕਲ ਕੋਲੋਂ। ਤੇ ਜਜ਼ਬਾ ਮੇਰੇ ਦਿਲ 'ਚ ਇਹ ਸੀ ਕਿ ਮੈਂ ਚਾਹੁੰਦਾ ਹੀ ਕੰਮ ਕਰਨਾ। ਵਾਹ ਵਾਹ ਵਾਹ। ਮੈਨੂੰ ਮਤਲਬ ਤੁਸੀਂ ਜਦੋਂ ਬੈਗ ਚੁੱਕਿਆ, ਤੁਸੀਂ ਇਹ ਸੋਚਿਆ ਕਿ ਮੈਂ ਵਾਪਸ ਨਹੀਂ ਆਣਾ, ਮੈਂ ਹੁਣ ਉੱਥੇ ਕੰਮ ਕਰਨ ਜਾਣਾ, ਮੈਂ ਕੰਮ ਕਰਨ ਚੱਲਾ। ਕਿਉਂਕਿ ਉੱਥੇ ਦੇ ਲੋਕ ਵੀ ਮਿਹਣੇ ਕਹਿੰਦੇ ਸੀ ਕਿ ਤੁਹਾਡੇ ਨਾਲੋਂ ਪਹਿਲੇ ਮੇਰੇ ਨਾਲ ਦੇ ਕਰਨ ਵਾਲੇ ਲਾਹੌਰ ਆ ਚੁੱਕੇ ਸਨ, ਜਿਨ੍ਹਾਂ 'ਚ ਵਿੱਕੀ ਬਾਈ ਵੀ ਸੀ,
ਨਾਸਰ ਚਨਿਊਟੀ ਸੀ, ਤਾਰਕ ਟੈਡੀ, ਫਲਾਣੇ ਇਹ ਉਹ ਭਾਈ ਸਰਦਾਰ ਤੁਹਾਡੇ ਬੈਚ ਦੇ ਜਿੰਨੇ ਕੰਮ ਕਰਨ ਵਾਲੇ ਸੀਨੀਅਰ ਭਾਈ ਸਰਦਾਰ, ਇਹ ਮਤਲਬ ਆ ਕੇ ਵੈਲ ਸੈੱਟ ਹੋ ਗਏ ਸੀ। ਮੈਂ ਇਹਨਾਂ ਤੋਂ ਬਹੁਤ ਲੇਟ ਆਇਆ, 2 3 4 ਸਾਲ ਬਾਅਦ ਇਹ ਲੋਰ ਆ ਕੇ ਸੈੱਟ ਹੋ ਗਏ, ਫਿਰ ਮੈਂ ਆਇਆ। ਜਿਸ ਵੇਲੇ ਮੈਂ ਉੱਥੇ ਨੀਫ ਕੋ ਗਿਆ, ਉਹਨੂੰ ਮੈਂ ਕਿਹਾ ਮੈਂ ਯਾਰ ਕੰਮ ਤੇ ਜਾਣਾ, ਚੱਲੀਏ। ਮੈਨੂੰ ਕਹਿੰਦਾ ਆਇਆ ਜੇ ਰੋਟੀ ਪਾਣੀ ਖਾ, ਸਿਗਰਟ ਸੁਗੜ ਪੀ, ਮਜ਼ੇ ਲੈ। ਤੇ ਫਿਰ ਜਾਣਾ। ਲੋ ਜੀ ਮੈਂ ਉੱਥੇ ਰੋਟੀ ਖਾਧੀ, ਸਿਗਰਟ ਪੀਤਾ, ਮੁੜ ਕੇ ਅਕਰਮ ਸਾਹਿਬ ਮੈਨੂੰ ਨੀਂਦ ਆ ਗਈ। ਮੈਂ ਕਿਹਾ ਹੁਣ ਮੈਂ ਸੌਣਾ ਹੈ। ਤੇ ਉਹ ਨੀਫ ਵੀ ਵਿਚਾਰਾ ਮੇਰੇ ਵਾਂਗੂ ਸਟਰਗਲ ਹੀ ਭਰਾ ਸੀ। ਕਹਿੰਦਾ ਯਾਰ ਜਗ੍ਹਾ ਤੇ ਕੋਈ ਨਹੀਂ, ਇਹ ਥੱਲੇ ਬੇਸਮੈਂਟ ਹੈ, ਉਹ ਤੇ ਹੋਟਲ ਦੇ ਕਾਰੀਗਰ ਸੌਂਦੇ ਨੇ ਸਾਰੇ, ਜਿਹੜੇ ਵੇਟਰ। ਵਾਹ ਵਾਹ ਵਾਹ। ਤੇ ਉਹ ਤੇ ਨਾਲ ਪਿਆਜ਼ ਪਿਆ, ਮਿਰਚਾਂ ਪਈਆਂ, ਕੂੰਡਾ ਡੰਡਾ, ਲਾਲ ਮਿਰਚਾਂ ਵੀ ਖੁੱਲੀਆਂ ਪਈਆਂ, ਸਾਲ ਉਹ ਤੇ ਅੰਦਰ ਲੰਘਦੀ। ਉੱਥੇ ਸੌਂ ਗਏ ਉਹ ਕਹਿੰਦੇ ਜੀ ਇੱਥੇ ਚੱਲ ਤੂੰ ਸੌਂ ਜਾ। ਮੈਂ ਉੱਥੇ ਸੌਂ ਗਿਆ। ਸਵੇਰ ਉੱਠੇ ਤੇ ਤੁਹਾਡੇ ਭੁੱਖਾਂ ਨਿਕਲੀਆਂ ਕੰਨਾਂ ਮੈਂ 'ਚ। ਕਹਿੰਦਾ ਉਹ ਮੇਰੇ ਕੰਨ ਕੱਟ ਕੇ ਹਾਂਡੀ 'ਚ ਪਾਉਣ ਨੂੰ ਫਿਰਦੇ ਸੀ। ਇੰਨੇ ਸਹਿ ਕੇ ਮੇਰੇ ਕੋਲ ਗਰਮ ਮਸਾਲੇ ਦੇ ਆ ਰਹੇ ਤੇ ਇਹ ਆ ਰਹੇ ਉਹ ਆ ਰਹੇ। ਮੈਂ ਕਿਹਾ ਚਲੋ ਮਸਾਲੇ ਦੀ ਸਮੈਲ ਆਉਣ ਲੱਗ ਗਈ। ਸੁਬਹ ਮੈਂ ਉੱਠਿਆ, ਮੂੰਹ ਹੱਥ ਧੋਤਾ, ਸੌਂ ਗਏ ਤੇ ਉਹ ਫਿਰ ਜੋ ਮਰਜ਼ੀ ਉਹਨੂੰ ਫਿਰ ਮੇਰੇ ਨਾਲ ਕਾਰੀਗਰ ਵੀ ਸੁੱਤੇ, ਵੇਟਰ ਵੀ ਸੁੱਤੇ, ਜਿਹੜੇ ਉੱਥੇ ਕੰਮ ਕਰਦੇ ਸੀ ਜ਼ਾਹਰ ਉਹਨਾਂ ਦੀ ਵੀ ਉਹੀ ਜਗ੍ਹਾ ਸੀ ਜੀ। ਖੈਰ ਉਹ ਰਾਤ ਲੰਘੀ। ਸੁਬਹ ਮੈਂ ਉੱਠਿਆ, ਮੈਂ ਕਿਹਾ ਮੈਂ ਜਾਣਾ ਕੰਮ ਤੇ ਇਜਾਜ਼ ਹੈਦਰ ਹਾਂਜੀ 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 ਮੈਨੂੰ ਕਹਿੰਦਾ ਤੂੰ ਕਜ਼ਾਫੀ ਆ ਜਾਈਂ, ਕਿਉਂਕਿ ਫੈਸਲਾਬਾਦ ਦੇ ਹਵਾਲੇ ਨਾਲ ਜਾਣਦੇ ਸੀ ਕਿ ਬੜਾ ਤੇਜ਼ ਮੁੰਡਾ, ਕਰੰਟ ਇੱਥੇ ਅਮਾਨੁੱਲਾ ਸਾਹਿਬ ਅੱਲਾ ਜੰਨਤ ਨਸੀਬ ਕਰੇ, ਉਹਨਾਂ ਨੇ ਵੀ ਬੜੀ ਸਾਡੀ, ਮੇਰੀ ਤਾਂ ਨਾਸਰ ਦੀ ਇੱਥੇ ਬੜੀ ਵੈਲਿਊ ਬਣਾਈ ਸੀ ਜੀ। ਉਹ ਮੁੰਡੇ ਬੜੇ ਤੇਜ਼ ਆ ਫੈਸਲਾਬਾਦ ਦੇ, ਉਹਨਾਂ ਨੇ ਉੱਥੇ ਡਰਾਮੇ 2-3 ਕੀਤੇ ਸੀ। ਉਹ ਵੇਖ ਕੇ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਸਾਡਾ ਸਾਰਿਆਂ ਦਾ ਰਿਸਕ ਲਾਉਣ ਵਾਲੇ ਨੇ। ਉਹਨਾਂ ਨੇ ਆ ਕੇ ਇੱਥੇ ਬੜੀ ਕੰਮ ਪਾਈ ਤੇ ਲੋਕਾਂ ਦੇ ਪੂਰੇ ਜਿਨ੍ਹਾਂ ਨੇ ਕੰਮ ਨਾਲ ਕੀਤਾ ਸੀ ਉਹ ਵੀ ਜਾਣਦੇ ਸਨ ਜੀ। ਲੋ ਜੀ ਉੱਥੇ ਪਹੁੰਚੇ, ਸੁਬਹ ਕਜ਼ਾਫੀ ਚਲਾ ਗਿਆ। ਕਜ਼ਾਫੀ ਹੁਣ ਬਾਹਰਲੀ ਸਾਈਡ ਤੇ ਇੱਕ ਰੈਸਟ ਰੂਮ ਬਣਿਆ, ਗੇਟ ਵੜਦੇ ਹੀ ਅੰਦਰ ਨੂੰ, ਹਾਲ ਅੱਗੇ ਨੇ ਤੇ ਇੱਧਰ ਉੱਥੇ ਬੰਦੇ ਆਰਟਿਸਟ ਬੈਠੇ ਨੇ ਜੀ। ਕੁਝ ਮੈਨੂੰ ਵੀ ਜਾਣਦੇ ਸਨ, ਕੁਝ ਇਜਾਜ਼ ਇੱਧਰ ਵੀ, ਉੱਥੇ ਇਜਾਜ਼ ਇੱਧਰ ਅਸਿਸਟੈਂਟ ਸੀ। ਮੈਂ ਬਹਿ ਗਿਆ ਜਾ ਕੇ। ਉੱਥੇ ਇੱਕ ਮੋਟਾ ਜਿਹਾ ਪ੍ਰੋਡਿਊਸਰ ਸੀ, ਠੀਕ ਹੈ, ਉਹ ਨਹੀਂ ਆਇਆ, ਬਾਕੀ ਆਰਟਿਸਟ ਬੈਠੇ, ਮੈਂ ਵੀ ਵਿੱਚ ਜਾ ਕੇ ਬਹਿ ਗਿਆ। ਤੇ ਉਹ ਬੰਦਾ ਐਂਟਰ ਹੋਇਆ, ਆ ਕੇ ਉਹਨੇ ਵੇਖਿਆ ਆਰਟਿਸਟ ਕਿਹੜੇ ਕਿਹੜੇ ਬੈਠੇ, ਉਹ ਜਿਹੜੀ ਕਾਸਟ ਜਾਣਦਾ ਸੀ। ਉਹਨੂੰ ਕਹਿੰਦਾ ਇਹ ਕੌਣ ਹੈ? ਇਜਾਜ਼ ਇੱਧਰ ਕਹਿੰਦਾ ਇਹ ਸਖਾਵਤ ਫੈਸਲਾਬਾਦ ਹੋਇਆ। ਅੱਛਾ, ਕਹਿੰਦਾ ਇਹਨੂੰ ਰੈਸਲ 'ਚ ਬਾਹਰ ਪਾਓ। ਅੱਛਾ। ਮੈਂ ਉਹਨੂੰ ਵੇਖਿਆ ਤੇ ਇਜਾਜ਼ ਇੱਧਰ ਉਹਨੂੰ ਕਹਿ ਰਿਹਾ ਭਾਈ ਜੀ ਫਨਕਾਰ ਹੈ, ਫੈਸਲਾਬਾਦ ਦੇ ਨਾਂ ਦੀ ਕਹਿੰਦਾ ਟਿਕਟ ਵਿਕਦੀ ਹੈ। ਉਹ ਕਹਿੰਦਾ ਉੱਥੇ ਵਿਕਦੀ ਹੋਏਗੀ, ਮੈਂ ਕੀ ਕਰਾਂ, ਇਹਨੂੰ ਉੱਥੇ ਲੈ ਜਾਓ, ਇਹਨੂੰ ਬਾਹਰ ਕੱਢ। ਇਜਾਜ਼ ਇੱਧਰ ਉਹਨਾਂ ਲੜਨ ਲੱਗਾ ਮੇਰੇ ਤੋਂ। ਮੈਂ ਉਹਨੂੰ ਰੋਕਿਆ, ਮੈਂ ਕਿਹਾ ਨਹੀਂ ਇਜਾਜ਼, ਆਹ ਜਿਹੜਾ ਬੰਦਾ ਜਾਣਦਾ ਨਹੀਂ ਜਾਣਦਾ, ਠੀਕ। ਮੈਂ ਕਿਹਾ ਤੂੰ ਰੈਸਲ ਕਰਾ, ਮੈਂ ਬਾਹਰ ਬੈਠਾ। ਤੇ ਅਕਰਮ ਉਦਾਸ ਸਾਹਿਬ ਮੇਰਾ ਉਸ ਵੇਲੇ ਉਹ ਦਿਲ ਟੁੱਟਾ ਸੀ। ਹਜ਼ਾਰੀ ਬਾਤ ਤਕਲੀਫ ਹੁੰਦੀ ਹੈ। ਪਹਿਲੀ ਦਫਾ ਲਾਹੌਰ ਚ ਆਇਆ ਤੇ ਬੰਦੇ ਨੇ ਚੱਲ ਮੈਨੂੰ ਨਹੀਂ ਕੰਮ ਕਰਾਉਣਾ, ਲਹਿਦਾ ਗੱਲ ਇਹ ਤਾਂ ਇਹ ਨਹੀਂ ਸੀ ਬਣਦਾ ਕਿ ਬਾਹਰ ਬਹਿ ਉੱਠ ਕੇ। ਤੇ ਉਹਨੇ ਇੱਕ ਬੰਦਾ ਕਹਿ ਵੀ ਰਿਹਾ। ਖੈਰ ਜੀ ਹੁਣ ਇਜਾਜ਼ ਇੱਧਰ ਮੈਨੂੰ ਕਹਿੰਦਾ ਤੂੰ ਬਾਹਰ ਬਹਿ। ਉਹਦੇ ਚ ਭਾਰੇ ਮੈਂ ਬਾਹਰ ਬੈਠਾ ਤੇ ਮੈਂ ਟੁਰ ਪਿਆ ਬਾਹਰ ਨੂੰ। ਕਜ਼ਾਫੀ ਤੋਂ ਨਿਕਲ ਕੇ ਫਿਰ ਨੀਫਾ ਜਿੱਥੇ ਸ਼ਮਾ ਤੇ ਰਹਿੰਦਾ ਸੀ, ਮੈਂ ਉਧਰ ਨੂੰ ਟੁਰ ਪਿਆ। ਮੈਂ ਟੁਰਿਆ ਜਾ ਰਿਹਾ ਤੇ ਭਾ ਅਕਮਲ ਰਾਈ ਮੈਨੂੰ ਮਿਲੇ ਜੀ। ਅਕਮਲ ਰਾਈ ਸਾਹਿਬ ਮੈਨੂੰ ਮਿਲੇ, ਕਹਿੰਦੇ ਯਾਰ ਤੂੰ ਨਾ ਸਖਾਵਤ ਇੱਥੇ ਚਲਾ ਜਾ, ਓਪਨ ਏਅਰ ਥੀਏਟਰ, ਉੱਥੇ ਆਫਤਾਬ ਕਾਜ਼ਮੀ ਸਾਹਿਬ ਦਾ ਡਰਾਮਾ ਹੈ ਤੇ ਉਹ ਨੌਕਰ ਦਾ ਰੋਲ ਹੈ। ਤੇ ਮੈਂ ਉਹਨਾਂ ਨੂੰ ਕਿਹਾ ਸਖਾਵਤ ਹੈਗਾ, ਉਹਨੂੰ ਕੋ ਕਰਵਾਓ। ਠੀਕ ਹੈ। ਤੇ ਮੇਰਾ ਦਿਲ ਟੁੱਟਿਆ। ਹੁਣ ਮੈਂ ਉਹਨੂੰ ਇਹ ਨਹੀਂ ਕਹਿ ਰਿਹਾ ਕਿ ਮੈਂ ਭਾਜੀ ਨਹੀਂ ਕਰਨਾ, ਮੈਂ ਉੱਥੋਂ ਇੱਥੇ ਦਿਲ ਚ ਕਿ ਮੈਂ ਵਿਸਾੜ ਜੇ ਹੋ ਕੇ ਤੁਸੀਂ ਵਾਪਸ ਆ। ਕੰਮ ਹੀ ਨਹੀਂ ਕਰਨਾ, ਮੈਂ ਛੱਡ ਦੇਣਾ। ਲਓ ਜੀ ਉੱਥੇ ਮੈਂ ਪਹੁੰਚਿਆ। ਅਕਮਲ ਰਾਈ ਨੇ ਮੈਨੂੰ ਕਿਹਾ, ਮੈਂ ਕਿਹਾ ਯਾਰ ਜਿੱਥੇ ਇਧਰੋਂ ਬਿਸਤ ਹੋਏ ਆ ਉੱਥੇ ਵੀ ਹੋ ਜੀ, ਕਿਸਮਤ ਅਜ਼ਮਾਓ ਜੀ। ਲਓ ਜੀ ਉੱਥੇ ਮੈਂ ਪੈਦਲ ਹੀ ਅਕਰਮ ਉਦਾਸ ਸਾਹਿਬ ਕਜ਼ਾਫੀ ਤੋਂ, ਨੀਫ ਨੂੰ ਵੀ ਨਹੀਂ ਮੈਂ ਦੱਸ ਰਿਹਾ, ਮੇਰੇ ਕੋਲ ਪੈਸੇ ਨਹੀਂ, ਮੇਰੇ ਕੋਲ ਕਿਰਾਇਆ ਨਹੀਂ। ਮੈਂ ਉੱਥੋਂ ਪੈਦਲ ਨਿਕਲਿਆ ਤੇ ਮੈਂ ਪਹੁੰਚ ਗਿਆ ਓਪਨ ਏਅਰ ਥੀਏਟਰ। ਉੱਥੇ ਨਜ਼ੀਰ ਸਾਹਿਬ ਸਨ, ਆਰਟਸ ਕਾਉਂਸਲ ਦੇ। ਜੀ ਜੀ। ਨਜ਼ੀਰ ਸਾਹਿਬ ਬੜੇ ਪਿਆਰੇ। ਉਹ ਉਹਨਾਂ ਨੇ ਮੈਨੂੰ ਵੇਖਿਆ ਕਿ ਮੇਰਾ ਮੂੰਹ ਸੁੱਕਾ ਜਿਹਾ, ਲੰਮੇ ਲੰਮੇ ਵਾਲ ਤੇ ਬਰੀਕ ਜਿਹਾ, ਤੇ ਉਹ ਮੈਨੂੰ ਵੇਖ ਕੇ ਕਹਿੰਦੇ ਇਹ ਨੌਕਰ ਦਾ ਮੇਨ ਰੋਲ ਹੈ, ਇਹਦੇ ਕੋ ਕਰਵਾਉਣਾ ਹੀ ਮੇਰੇ ਮੂੰਹ ਤੇ। ਹੁਣ ਜਿਹੜੇ ਗਵਾਹੀ ਦੇਣ ਵਾਲੇ ਸੀ ਨਾ ਉਹ ਕਹਿੰਦੇ ਭਾਜੀ ਅਸੀਂ ਗਰੰਟੀ ਦਿੰਦੇ ਆ, ਜਿਨ੍ਹਾਂ ਨੇ ਦੇਖਿਆ ਸੀ ਕੰਮ ਕੀਤਾ ਸੀ ਜਿਨ੍ਹਾਂ। ਲੋ ਅਕਰਮ ਉਦਾਸ ਸਾਹਿਬ 2 ਦਿਨ ਰਹਿੰਦੇ ਸਨ ਡਰਾਮਾ ਸਟਾਰਟ ਹੋਣ 'ਚ ਜੀ। ਮੈਨੂੰ ਕਹਿੰਦੇ ਆਓ ਜੀ ਰੈਸਲ ਕਰੋ ਜੀ। ਤੇ ਮੈਨੂੰ ਕਹਿੰਦੇ ਤਾਹਰ ਨਸ਼ਾਦ ਸਾਹਿਬ ਦਾ ਇਹ ਰੋਲ ਕੀਤਾ ਹੈ ਤੇ ਤੁਸੀਂ ਇਹਨੂੰ ਕਰ ਲਓਗੇ, ਬਹੁਤ ਵੱਡਾ ਮੇਨ ਨੌਕਰ ਉਦੋਂ ਮੇਨ ਹੁੰਦਾ ਸੀ ਕਾਮੇਡੀ ਕਰਨੀ। ਜੀ ਜੀ। ਤੇ ਮੈਂ ਕਿਹਾ ਅੱਛਾ ਯਾਰ, ਮੈਂ ਕਿਹਾ ਤਾਰ ਭਾਈ ਮੇਰੇ ਵੱਡੇ ਭਾਈ ਨੇ, ਉਹਨਾਂ ਵਰਗਾ ਤੇ ਮੈਂ ਨਹੀਂ ਕਰ ਸਕਦਾ, ਮੈਂ ਕੋਸ਼ਿਸ਼ ਕਰਾਂਗਾ ਮੈਂ ਗੁਜ਼ਾਰਾ ਕਰ ਜਾਵਾਂ। ਫਿਰ ਤੁਹਾਨੂੰ ਤੁਸੀਂ ਮੇਰੇ ਨਾਲ ਕਿੰਨਾ ਹੀ ਕੰਮ ਆਪਾਂ ਇਕੱਠਿਆਂ ਕੀਤਾ, ਰੈਸਲ 'ਚ ਨਹੀਂ ਬਣਦੀ ਸਾਡੇ ਕੋਲ। ਜੀ ਜੀ ਬਿਲਕੁਲ। ਜਦੋਂ ਕੈਮਰਾ ਮਤਲਬ ਲਾਈਟ ਆਨ ਹੁੰਦੀ ਹੈ ਅਸੀਂ ਸ਼ੁਰੂ ਹੋ ਜੀਦਾ ਤੇ ਅੱਲਾ ਹੀ ਕੋਈ ਅੱਲਾ ਹੀ ਬਰਕਤ ਰਹਿਮਤ ਪਾਉਂਦਾ ਤੇ ਪਤਾ ਨਹੀਂ ਕਿੱਥੋਂ ਆ ਜਾਂਦੀ ਹੈ, ਸ਼ੁਰੂ ਹੋ ਜੀਦਾ। ਉਦੋਂ ਚੱਲਣਾ ਸ਼ੁਰੂ ਹੋ ਗਿਆ। ਠੀਕ ਹੈ, ਰੈਸਲ 'ਚ ਗੱਲ ਨਾ ਬਣੇ, ਮੈਨੂੰ ਕਹੇ ਰੈਸਲ 'ਚ ਕਹਿਣ ਗੱਲ ਬਣਾਓ, ਜਿਹੜੀ ਲਾਈਨ ਮੈਨੂੰ ਦੱਸਣਾ ਮੈਂ ਬੋਲ ਦਵਾਂ ਤੇ ਮੈਨੂੰ ਕਹਿਣ ਕੋਈ ਕੋਲੋਂ ਵੀ ਬਣਾਓ। ਤੇ ਮੈਂ ਹੁਣ ਚੁੱਪ
ਤੂੰ ਸਾਈਡ ਤੇ ਹੋ ਗਿਆ, ਰੋਲ ਮਰਵਾ ਦੇਣਾ, ਪੂਰਾ ਡਰਾਮਾ ਹੀ ਇਹਨਾਂ ਨੇ। ਤੇ ਮੈਂ ਅਕਰਮ ਉਦਾਸ ਸਾਹਿਬ, ਮੇਰੇ ਹੁਣ ਗੱਲ ਮੈਂ ਸੁਣ ਵੀ ਰਿਹਾ ਤੇ ਮੈਂ ਇੰਜ ਕਰ ਰਿਹਾ ਕਿ ਮੈਂ ਨਹੀਂ ਸੁਣੀ ਤੁਹਾਡੀ, ਤੇ ਮੇਰੇ ਦਿਲ 'ਚ ਇੰਜ ਭਰ ਉੱਠ ਰਹੀਆਂ। ਹੁਣ ਮੈਂ ਕੀ ਅਖੀਰ ਓਪਨਰ ਮੈਂ ਸਾਈਡ ਤੇ ਨਿਕਲਿਆ, ਮੈਂ ਉੱਪਰ ਨੂੰ ਮੂੰਹ ਕਰਕੇ ਮੈਂ ਕਿਹਾ ਯਾ ਅੱਲਾ, ਜੋ ਕਰਨਾ ਤੂੰ ਕਰਨਾ, ਫੈਸਲਾ ਤੇਰਾ। ਹਾਏ ਹਾਏ ਵਾਹ ਠੀਕ ਹੈ, ਡਰਾਮਾ ਹੋਣਾ ਪਰਸੋਂ ਸ਼ੁਰੂ, ਤੇ ਪਰਸੋਂ ਛੇਤੀ ਕਰਦੇ ਵਾਹ ਅੱਜ ਜਦੋਂ ਕਿ ਓਪਨ ਹੋ ਜਾਵੇ। ਫੇਰ ਕੋਈ ਨਹੀਂ, ਅੱਲਾ ਵਾਰਿਸ ਉਹਦੇ ਤੇ ਸੁੱਟ ਦਿੱਤੀ ਨਾ, ਅੱਲਾ ਤੇ ਸੁੱਟ ਦਿੱਤੀ ਕਿ ਤੂੰ ਲੋ ਜੋ ਇੰਜ ਹੋਇਆ, ਅੱਲਾ ਅੱਲਾ ਕਰਕੇ ਦੂਸਰੀ ਰੈਸਲ ਲੰਗੀ, ਤੀਸਰੇ ਦਿਨ ਡਰਾਮਾ ਸ਼ੁਰੂ ਹੋ ਗਿਆ। ਹੁਣ ਫਸਟ ਡਰਾਮਾ ਤਰਾਨਾ ਖਤਮ ਹੋਇਆ ਤੇ ਮੈਂ ਐਂਟਰ ਹੋਣਾ ਜੀ। ਮੈਂ ਐਂਟਰ ਹੋਣ ਤੋਂ ਬਾਅਦ ਇੱਕ ਦੋ ਕਿਊ ਘਰ ਦੀਆਂ ਜਿਵੇਂ ਹੁੰਦਾ ਸੀ, ਜੇ ਇਹ ਘਰ ਚ ਇਹ ਹੁੰਦਾ, ਮੈਂ ਕਿਊ ਦੇਣਾ ਤੇ ਪਿੱਛੋਂ ਐਂਟਰੀ ਆਣੀ ਇਜਾਜ਼ ਬੇਲੀ ਸਾਹਿਬ ਦੀ, ਜੀ ਅਨਾਇਤ ਬੇਲੀ ਸਾਹਿਬ ਦਾ ਬੇਟਾ ਸਾਡਾ ਲੰਗੋਟੀ ਹੈ। ਉਸ ਤੋਂ ਬਾਅਦ ਸਾਰੇ ਕਰੈਕਟਰ ਆਉਣੇ ਸ਼ੁਰੂ ਹੋ ਜਾਣੇ ਨੇ। ਲੋ ਜੀ, ਤਰਾਨਾ ਖਤਮ ਹੋਇਆ ਅਕਰਮ ਸਾਹਿਬ ਜੀ। ਮੈਂ ਸੈੱਟ ਤੇ ਚੜਿਆ, ਨਵਾਂ ਬੰਦਾ ਸੈੱਟ ਤੇ ਮੈਂ ਆਇਆ ਤੇ ਓਪਨ 에ਅਰ ਇੰਜ ਪਬਲਿਕ ਬੈਠੀ ਹੈ ਕਿ ਰਸ਼ ਫੁੱਲ। ਠੀਕ ਹੈ ਜੀ, ਮੈਂ ਅਕਰਮ ਸਾਹਿਬ ਜਾ ਕੇ ਇੱਕ ਗੱਲ ਕੀਤੀ ਤੇ ਲਾਫਟਰ ਹੋਇਆ, ਦੂਸਰੀ ਕੀਤੀ ਤੇ ਲਾਫਟਰ ਹੋਇਆ, ਤੀਸਰੀ ਕੀਤੀ ਕਲੈਪ ਹੋਈ। ਬਰਕਤ ਪੈ ਹੁਣ ਕੱਲਾ ਹੀ ਮੈਂ ਗੱਲ ਕਰ ਰਿਹਾ, ਕਰਦਾ ਤੋਰ ਡਰਾਮਾ ਦੱਸ ਰਹੇ ਲੋਕਾਂ 15 ਮਿੰਟ ਮੈਂ ਕੱਲਾ ਹੀ ਕੰਮ ਕਰ ਰਿਹਾ ਸੈੱਟ ਤੇ। ਤੇ ਉਹ ਜਿਹੜੇ ਮੈਨੂੰ ਕਹਿ ਰਹੇ ਸਨ ਇਹ ਬੰਦਾ ਕੀ ਕਰੇਗਾ, ਉਹ ਆ ਕੇ ਵਿੰਗਾ ਨਾਲ ਲੱਗ ਗਏ ਸਾਰੇ ਕੀ ਕਰਨ। ਹੁਣ ਮੈਨੂੰ ਇਹ ਮਜਬੂਰ ਹੋ ਕੇ ਕਹਿਣ ਕਿ ਕਿਉਂ ਦਿਓ ਐਂਟਰੀ, ਬੁਲਾਓ ਅਗਲੀ। ਵਾਹ 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 15 ਮਿੰਟ 18 ਮਿੰਟ ਮੈਂ ਇਕੱਲੇ ਨੇ ਕਾਮੇਡੀ ਕਰਕੇ ਮਤਲਬ ਅੱਲਾ ਮੀਆਂ ਨੇ ਕਰਵਾਈ, ਤੇ ਮੈਂ ਵਿੱਚੋਂ ਕਿਉਂ ਦਿੱਤਾ ਤੇ ਉਹ ਬੰਦਾ ਐਂਟਰ ਹੋਇਆ। ਉਹ ਡਰਾਮਾ ਜਦੋਂ ਮੇਰੀ ਐਂਟਰੀ ਕਰੈਕਟਰ ਐਂਟਰ ਹੋਇਆ ਜਿੱਥੇ ਮੈਂ ਆਊਟ ਹੋਣਾ ਸੀ, ਜਦੋਂ ਆਊਟ ਹੋਇਆ ਤੇ ਅਕਰਮ ਸਾਹਿਬ ਉਹੀ ਬੰਦੇ ਮੈਨੂੰ ਜੱਫੀਆਂ ਪਾ ਰਹੇ ਸਨ ਵਾਹ ਤੇ ਮੇਰੀਆਂ ਚੁੰਮੀਆਂ ਲੈ ਰਹੇ ਸੀ, ਮੇਰੀਆਂ ਅੱਖਾਂ 'ਚ ਪਾਣੀ, ਤੇ ਮੈਂ ਮਾਲਕ ਵੱਲ ਨੂੰ ਧਿਆਨ ਕੀਤਾ ਕਿ ਮਾਲਕ ਤੇਰੀਆਂ ਤੂੰ ਹੀ ਜਾਣ। ਵਾਹ ਵਾਹ ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੇ ਉਹ ਡਰਾਮਾ ਮੈਂ 10,000 ਰੁਪਇਆ ਫੈਸਲਾਬਾਦ ਲੈਂਦਾ ਸੀ, ਇੱਥੇ ਮੈਂ 1200 ਰੁਪਏ 16 ਦਿਨਾਂ 'ਚ ਡਰਾਮਾ ਕੀਤਾ। ਉਹਨੇ ਕਿਹਾ 16 ਦਿਨਾਂ ਦਾ 1200 ਰੁਪਏ ਤੈਨੂੰ ਦੇਣਾ। ਠੀਕ ਹੈ ਜੀ, ਫਿਰ ਆਪਣੇ ਆਪ ਤੇ ਅੱਲਾ ਤੇ ਏਡੀ ਉਮੀਦ ਸੀ ਜੀ। ਉਹਨਾਂ ਤੋਂ ਬਾਅਦ ਹਿੰਮਤ ਆਪਣੀ ਸੀ। ਬਿਲਕੁਲ ਤੇ ਮੈਂ ਕਿਹਾ 1200 ਰੁਪਏ ਤੁਸੀਂ ਮੈਨੂੰ ਦੇਣਾ, ਮੈਂ 1000 ਰੁਪਏ ਤੇ ਕਮਰਾ ਕਿਰਾਏ ਤੇ ਲੈ ਲਿਆ ਸ਼ਮਾ ਸਟਾਫ। ਵਾਹ 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 ਉਸ ਕਮਰੇ ਦੇ ਵਿੱਚ ਮੈਂ ਵੀ ਰਿਹਾ ਜੀ, ਮੈਂ ਵੀ ਠਹਿਰਿਆ ਇਹਨਾਂ ਦੇ ਨਾਲ। ਰੋਟੀ ਮਾਲਕ ਨੇ ਵਾਅਦਾ ਕੀਤਾ ਉਹਨੇ ਦੇਣੀ। ਵਾਹ 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 ਠੀਕ ਹੈ, ਕਿਰਾਇਆ 1000 ਰੁਪਏ ਉਹਨੂੰ ਦੇ ਕੇ ਕਮਰਾ ਲੈ ਲਓ, ਸੌਣ ਨੂੰ ਜਗ੍ਹਾ ਬਣ ਜਾ, ਨੀਂਹ ਵੀ ਨਾ ਤੰਗ। ਫਿਰ ਨੀਂਹ ਵੀ ਮੇਰੇ ਕੋਲ ਰਹਿਣ ਲੱਗ ਪਿਆ, ਆਪਣੇ ਬੜੇ ਜੀਆਂ ਨੇ ਫਿਰ ਉੱਥੇ ਸਟਰਗਲ ਕੱਟੀ। ਤੇ ਅੱਲਾ ਮੀਆਂ ਦਾ ਉਹ ਕਰਮ ਹੋਇਆ, ਮਾਲਕ ਨੇ ਨੀਤਾਂ ਵੇਖਦਾ ਹੈ। ਨਾਜ਼ਰੀਨ, ਮੈਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਸਖਾਵਤ ਨਾਜ਼ ਸਾਹਿਬ ਐਡੇ ਕੁ ਤੇਜ਼ ਫਨਕਾਰ ਹੋਏ ਨੇ ਕਿ ਜਦੋਂ ਅਸੀਂ ਲਾਹੌਰ ਆਏ ਹਾਂ ਤੇ ਛਾਏ ਸਨ। ਲਾਹੌਰ ਦੇ ਵਿੱਚ ਇਹਨਾਂ ਦਾ ਪੂਰਾ ਨਾਂ ਸੀ ਤੇ ਅਸੀਂ ਹਲੇ ਸਟਰਗਲ ਕਰਨ ਆਏ ਹਾਂ। ਅਸੀਂ ਇਹਨਾਂ ਦੇ ਕਮਰੇ ਦੇ ਵਿੱਚ ਇਹਨਾਂ ਦੇ ਕੋਲ ਠਹਿਰੇ ਹਾਂ। ਅਸੀਂ ਬੜੇ ਉੱਤੇ ਦੋਸਤ ਬੜੇ ਬਹੁਤ ਲੋਕ ਆਉਂਦੇ ਸੀ। ਮਤਲਬ ਕਿ ਐਸਾ ਵੀ ਹੁੰਦਾ ਸੀ ਕਿ ਕੁਝ ਲੋਕ ਪਹਿਲੇ ਸੌਂ ਜਾਂਦੇ ਹਾਂ ਸੀ, ਕੁਝ ਲੋਕ ਜਦੋਂ ਦੂਜੇ ਉੱਠਦੇ ਹਾਂ ਫਿਰ ਸੌਂਦੇ ਸੀ। ਨਹੀਂ, ਮੇਰੇ ਨਾਲ ਤੇ ਅਕਸਰ ਇਹ ਹੁੰਦਾ ਸੀ ਕਿ ਜਦੋਂ ਮੈਂ ਸ਼ੋਅ ਤੋਂ ਆਇਆ ਤੇ ਸਾਰੇ ਸੁੱਤੇ ਨੇ। ਹਾਂ, ਤੇ ਜੁੱਤੀਆਂ ਪਰਾਂ ਕਰਕੇ ਤੇ ਉੱਥੇ ਵੀ ਸੌਂ ਹਿੰਮਤ ਨਹੀਂ ਸੀ ਹੁੰਦੀ ਮੈਂ ਕਿਸੇ ਨੂੰ ਉਠਾ ਕੇ ਕਵਾਂਗੇ ਸੌਂ ਉਠੋ, ਮੈਂ ਸੌਣਾ ਹੀ। ਬਿਲਕੁਲ ਇਸ ਤਰ੍ਹਾਂ ਹੀ। ਅਸੀਂ ਜੁੱਤੀਆਂ ਤੇ ਬਹਿ ਕੇ ਗੁਜ਼ਾਰੇ ਕਰਨੇ, ਕਿਸੇ ਦੀ ਅੱਖ ਖੁੱਲਣੀ ਉਹਨੂੰ ਤੇ ਫਿਰ ਆਪੇ ਹੀ ਮਤਲਬ ਸੀਨੀਅਰ ਕਰਕੇ ਸ਼ਰਮ ਕਰਕੇ ਕਹਿਣਾ ਭਾਜੀ ਇੱਧਰ ਆਓ, ਇੱਥੇ ਆਓ, ਤੁਸੀਂ ਆਓ। ਫਿਰ ਇੰਜ ਨੀਂਦ ਪੂਰੀ ਹੁੰਦੀ ਸੀ। ਸਾਡੀ ਨੀਅਤ ਨੂੰ ਅੱਲਾ ਨੇ ਭਾਗ ਲਾਇਆ। ਤੇ ਮਾਸ਼ਾਅੱਲਾ ਸਾਡੇ ਤੋਂ ਸੀਨੀਅਰ ਵੀ ਨੇ, ਬਹੁਤ ਅੱਛੇ ਫਨਕਾਰ ਵੀ ਨੇ ਔਰ ਬਹੁਤ ਤੇਜ਼ ਫਨਕਾਰ ਨੇ ਕਿ ਅੱਜ ਵੀ ਮੈਂ ਕਹਿੰਦਾ ਕਿ ਇਹਨਾਂ ਨੂੰ ਤੁਸੀਂ ਸਟੇਜ ਤੇ ਚਾੜ ਦਿਓ ਥੋੜਾ ਜਿਹਾ ਸਮਝਾ ਕੇ ਕਿ ਜੀ ਇਹ ਡਰਾਮਾ ਹੈ, ਇਸ ਤਰ੍ਹਾਂ ਕਰਨਾ। ਇਹਨਾਂ ਨੇ ਜਾ ਕੇ ਇਸ ਤਰ੍ਹਾਂ ਲੱਗੇਗਾ ਤੁਹਾਨੂੰ ਖਰੇ ਕਿਦੋਂ ਦੇ ਕੰਮ ਕਰਨ। ਅਕਰਮ ਸਾਹਿਬ ਸਾਡੀ ਖੁਸ਼ਨਸੀਬੀ ਇਹ ਹੋਈ ਕਿ ਸਾਨੂੰ ਸੀਨੀਅਰ ਚੰਗੇ ਮਿਲੇ। ਹਾਂ, ਬਹੁਤ ਅੱਛੇ, ਬਹੁਤ ਸੋਹੇਲ ਸਾਹਿਬ ਨਾਲ ਅੱਛੇ। ਸਾਨੂੰ ਜਿੰਨੀ ਜਿਹੜਾ ਆਗਾਜ਼ ਸੀ ਤਮਾਸੀਲ ਤੋਂ ਅਫਜ਼ਾਲ ਅਹਿਮਦ ਸਾਹਿਬ, ਵਾਹ ਵਾਹ, ਸਰਦਾਰ ਕਮਾਲ ਸਾਹਿਬ, ਜੀ ਬਿਲਕੁਲ, ਸ਼ੁਜਾਤ ਹਾਸ਼ਮੀ ਸਾਹਿਬ, ਔਰੰਗਜ਼ੇਬ ਲਗਾਰੀ ਸਾਹਿਬ, ਮਾਸ਼ਾਅੱਲਾ ਇਹ ਟੀਮਾਂ ਅਫਜ਼ਾਲ ਅਹਿਮਦ ਸਾਹਿਬ ਦੇ ਨਾਲ ਕੰਮ ਕਰਨਾ ਉਹ ਇੱਕ ਸਾਡਾ ਕ੍ਰੈਡਿਟ ਹੈ। ਉਸ ਤੋਂ ਬਾਅਦ ਸੋਹੇਲ ਸਾਹਿਬ ਸਾਨੂੰ ਜਿਹੜੇ ਮਿਲੇ ਨੇ, ਉਹਨਾਂ ਨੇ ਜਿਹੜਾ ਸਾਡੇ ਕੰਮ 'ਚ ਨਿਖਾਰ ਲਿਆਂਦਾ, ਬੇਸ਼ੱਕ ਉਹਨਾਂ ਦਾ ਦੇਣ ਅਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਸੋਹੇਲ ਸਾਹਿਬ ਨਾਲ ਅਸੀਂ ਜਿੰਨਾ ਵੀ ਕੰਮ ਕੀਤਾ ਨਾ ਜੀ, ਸਾਨੂੰ ਇੰਜ ਹੀ ਲੱਗਾ ਕਿ ਸਾਡੇ ਸਿਰ ਤੇ ਕੋਈ ਵੱਡਾ ਤੇ ਸਾਨੂੰ ਸਮਝਾ ਰਿਹਾ। ਅੱਜ ਕੱਲ ਪਤਾ ਕੀ ਅਕਰਮ ਸਾਹਿਬ, ਅੱਜ ਕੱਲ ਬਿਲਕੁਲ ਨਹੀਂ। ਸੋਹੇਲ ਸਾਹਿਬ ਦੀ ਮੈਂ ਤੁਹਾਨੂੰ ਗੱਲ ਸੁਣਾਵਾਂ। ਸੋਹੇਲ ਸਾਹਿਬ ਮੈਨੂੰ ਕਹਿੰਦੇ ਕਿ ਸਖਾਵਤ ਮੈਂ ਤੇਰੇ ਨਾਲ ਗੱਲ ਕਰਨੀ ਨਹੀਂ ਸੀ ਬੇਟਾ, ਮੈਂ ਤੈਨੂੰ ਅੱਜ ਦੱਸਣ ਲੱਗਾ ਕਿ ਤੂੰ ਅੱਛਾ ਫਨਕਾਰ ਹੈ, ਅੱਛਾ ਕੰਮ ਕਰਨਾ ਹੈ। ਕਹਿੰਦੇ ਪਹਿਲਾਂ ਮੈਂ ਤੈਨੂੰ ਚੈੱਕ ਕੀਤਾ ਹੈ ਕਿ ਕੰਮ ਦੇ ਨਾਲ ਤੂੰ ਬਾਅਦ ਵੀ ਹੈ ਕਿ ਨਹੀਂ ਹੈ। ਮੈਂ ਕਿਹਾ ਜੀ ਉਹ ਕਿਵੇਂ?
ਕਹਿੰਦੇ ਡਰਾਮਾ ਲੱਗਾ ਸੀ ਗੁੰਗਰੂ ਗਿਰਾ ਸ਼ਰੀਫੋਂ ਮੇ ਹਾਂ ਤੇ ਸਗੀ ਸਾਹਿਬ ਨੂੰ ਉਹਨਾਂ ਨੇ ਕਿਹਾ ਕਿ ਮੁੰਡੇ ਮੈਨੂੰ ਚਾਹੀਦੇ ਨੇ ਜਿਹੜੇ ਮੇਰੇ ਮਤਲਬ ਦੇ ਹੋਣ, ਜਿਹਨਾਂ ਮੇਰਾ ਮਤਲਬ ਗੱਲ ਵੀ ਮੰਨਣ ਤੇ ਕੰਮ ਵੀ ਮੇਰੀ ਮਰਜ਼ੀ ਨਾਲ ਕਰਨ। ਜੀ ਤੇ ਸਗੀ ਸਾਹਿਬ ਨੇ ਕਿਹਾ ਕਿ ਆਲਾ ਇੱਥੇ ਤਮਾਸੀਲ 'ਚ ਡਰਾਮਾ ਲੱਗਾ ਗੁੰਗਰੂ ਗਿਰਾ ਸ਼ਰੀਫੋਂ ਮੇ, ਉਸਤਾਦ ਇਰਫਾਨ ਖੋਸਰ ਸਾਹਿਬ, ਅਫਜ਼ਾਲ ਅਹਿਮਦ ਸਾਹਿਬ, ਇਹ ਸਾਰੀ ਟੀਮ ਤੇ ਭਾਈ ਤਾਹਰ ਵੀ ਨਾਲ ਹੈ ਤੇ ਉਹਦੇ ਵਿੱਚ ਮੁੰਡਾ ਹੈਗਾ ਸਖਾਵਤ, ਉਹਨੂੰ ਜਰਾ ਦੇਖੋ ਤੁਸੀਂ ਜਾ ਕੇ। ਸੇਲ ਸਾਹਿਬ ਕਹਿੰਦੇ ਮੈਂ ਤੇਰਾ ਆ ਕੇ ਡਰਾਮਾ ਪਿੱਛੇ ਬਹਿ ਕੇ ਲੋਕ ਕੇ ਵੇਖਿਆ, ਕਿਸੇ ਨੂੰ ਵੀ ਨਹੀਂ ਸੀ ਪਤਾ ਜੀ ਕਹਿੰਦੇ ਮੈਂ ਆ ਕੇ ਵੇਖਿਆ ਤੇ ਤੇਰਾ ਸਾਰਾ ਹੀ ਰੋਲ ਬਹੁਤ ਅੱਛਾ ਸੀ, ਵਿੱਚੋਂ ਦੋ ਗੱਲਾਂ ਤੇਰੀਆਂ ਬਹੁਤ ਚੀਪ ਸਨ, ਗੰਦੀਆਂ ਸਨ। ਅੱਛਾ ਠੀਕ ਹੈ, ਤੇ ਮੈਂ ਡਰਾਮਾ ਵੇਖ ਕੇ ਆ ਗਿਆ ਤੇ ਮੈਂ ਇੱਕ ਮੁੰਡੇ ਦੇ ਹੱਥ ਤੈਨੂੰ ਪੈਗਾਮ ਭੇਜਿਆ ਸੀ ਕਿ ਸਖਾਵਤ ਨੂੰ ਕਹੋ ਜੀ ਤੂੰ ਬਹੁਤ ਅੱਛਾ ਰੋਲ ਕਰ ਰਿਹਾ ਤੇ ਇਹ ਜਿਹੜੀਆਂ ਦੋ ਗੱਲਾਂ ਨੇ ਇਹ ਤੂੰ ਕੱਢ ਦੇ ਵਿੱਚੋਂ। ਜੀ ਜੀ ਕਹਿੰਦੇ ਉਹ ਮੁੰਡੇ ਨੇ ਪੈਗਾਮ ਤੇਰੇ ਤੱਕ ਪਹੁੰਚਾਇਆ ਤੇ ਦੁਬਾਰਾ ਫੇਰ ਚੈੱਕ ਕਰਨ ਕਹਿੰਦਾ ਮੈਂ ਮੁੰਡਾ ਭੇਜਿਆ, ਸੋਹਲ ਸਾਹਿਬ ਕਹਿੰਦੇ ਫਿਰ ਮੈਂ ਚੈੱਕ ਕਰਨ ਮੁੰਡਾ ਭੇਜਿਆ ਤੇ ਉਹਨੂੰ ਵੇਖ ਕੇ ਉਹ ਗੱਲਾਂ ਤੇ ਨਹੀਂ ਕਰ ਰਿਹਾ, ਕਹਿੰਦੇ ਤੂੰ ਉਹ ਗੱਲਾਂ ਨਹੀਂ ਸੀ ਕਰ ਰਿਹਾ। ਵਾਹ ਵਾਹ ਦੁਬਾਰਾ ਫੇਰ ਕਹਿੰਦੇ ਮੈਂ ਫੇਰ ਗਿਆ, ਇਹ ਹੁੰਦਾ ਵਾਹ ਵਾਹ ਕਿਸੇ ਨੂੰ ਕਹਿੰਦੇ ਮੈਂ ਫੇਰ ਆਪ ਚੈੱਕ ਕੀਤਾ, ਮੈਂ ਚੈੱਕ ਕੀਤਾ ਤੂੰ ਵਾਕਈ ਉਹ ਗੱਲਾਂ ਨਹੀਂ ਕੀਤੀਆਂ। ਫੇਰ ਮੈਂ ਕਿਹਾ ਇਹ ਮੰਨੇਗਾ ਜਿਹੜਾ ਮੁੰਡਾ ਗੱਲ। ਪੈਗਾਮ ਦਾ ਅਦਬ ਕਰ ਰਿਹਾ ਉਹ ਜਦੋਂ ਸਾਹਮਣੇ ਹੋਵਾਂਗੇ ਫੇਰ ਵੀ ਉਹ ਅਦਬ ਕਰੇਗਾ। ਤੇ ਸੇਲ ਸਾਹਿਬ ਅੱਲਾ ਉਹਨਾਂ ਨੂੰ ਜ਼ਿੰਦਗੀ ਦੇਵੇ, ਤੰਦਰੁਸਤੀ ਦੇਵੇ, ਅੱਲਾ ਉਹਨਾਂ ਦੇ ਬੱਚਿਆਂ ਦੀਆਂ ਖੈਰਾਂ ਕਰੇ, ਅੱਲਾ ਪਾਕ ਉਹਨਾਂ ਦਾ ਐਡਾ ਵੱਡਾ ਨਾਂ ਕਰੇ ਕਿ ਸਾਡੇ ਲਈ ਹਮੇਸ਼ਾ ਫਖਰ ਬਣੇ ਰਹਿਣ। ਆਮੀਨ। ਅੱਜ ਤੱਕ ਮੈਨੂੰ ਉਹਨਾਂ ਦੇ ਇਹ ਗੱਲਾਂ ਯਾਦ ਨੇ ਤੇ ਉਹਨਾਂ ਦੀ ਮੁਹੱਬਤ ਅੱਜ ਤੱਕ ਮੈਨੂੰ ਯਾਦ ਹੈ ਤੇ ਉਹ ਅਸੀਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੇ। ਬੇਸ਼ੱਕ ਅਸੀਂ ਜਿੰਨਾ ਵੀ ਕੰਮ ਕੀਤਾ ਉਹਨਾਂ ਨਾਲ ਤੇ ਸਾਡੀ ਐਂਟਰੀ ਅੱਲਾ ਵੱਲੋਂ ਬੜੀ ਅੱਛੀ ਬਣਦੀ ਹੁੰਦੀ। ਅਸੀਂ ਜਿਹੜੀ ਗੱਲ ਟੋਰਨੀ ਨਾ ਉਹਨਾਂ ਗੱਲ ਚੋਂ ਗੱਲ ਕੱਢਣੀ, ਗੱਲ ਚੋਂ ਗੱਲ ਕੱਢਣੀ। ਫਿਰ ਇੱਕ ਡਰਾਮੇ 'ਚ ਕਰਨ ਤੋਂ ਬਾਅਦ ਉਹ ਦੁਬਾਰਾ ਨਹੀਂ ਸੀ ਅਸੀਂ ਉਹ ਅਗਲੇ ਡਰਾਮੇ ਚੋਂ ਗੱਲ ਨਹੀਂ ਸੀ ਹੁੰਦੀ ਮਤਲਬ ਤੁਹਾਡੀ ਜੋੜੀ ਬਣ ਗਈ ਸਾਡੀ ਤੇ ਅਲਹਮਦੁਲਿਲਾ ਸਾਡੇ ਅਜੇ ਤੱਕ ਅਸੀਂ ਕੋਈ ਲੋਕੀ ਕੰਮ ਤੋਂ ਲੜਦੇ, ਕੋਈ ਗੱਲ ਤੋਂ ਲੜਦੇ, ਅਸੀਂ ਅੱਜ ਤੱਕ ਸਾਡੀ ਇਹ ਨਹੀਂ ਹੋਈ। ਕੋਈ ਮਿਸ ਵੀ ਹੋ ਗਈ ਸਾਡੇ ਕੋਈ ਮਿਸ ਹੋ ਗਈ ਤਾਂ ਕੋਈ ਗੱਲ ਨਹੀਂ। ਹੁਣ ਪੈਂਟ ਕੋਟ ਨਹੀਂ ਸੀ ਪਾ ਕੇ ਆਇਆ, ਮੈਂ ਨਹੀਂ ਕਿਹਾ। ਵੈਸੇ ਵੀ ਅੱਜ ਕੱਲ੍ਹ ਕਿਸੇ ਦੀ ਗੱਲ ਰਹਿ ਜੇ ਤੇ ਬਾਹਰ ਆ ਕੇ ਨਹੀਂ ਨਹੀਂ ਉਹ ਸਾਡੇ ਵਿੱਚ ਨਹੀਂ ਸੀ ਗੱਲ ਹੈਗੀ। ਨਹੀਂ ਸਿਰਫ ਅਦਬ ਇੱਕ ਦੂਸਰਾ। ਅਕਰਮ ਮਾਸ਼ਾਅੱਲਾ ਸਾਡਾ ਭਰਾ ਵੀ ਹੈ ਤੇ ਵੱਡਾ ਵੀ, ਮੇਰੇ ਨਾਲ ਵੱਡਾ ਵੀ ਮੈਂ ਕਹਿ ਸਕਦਾ, ਲੇਕਿਨ ਇਹਨੇ ਅਦਬ ਕੀਤਾ। ਮੈਂ ਅੱਜ ਤੱਕ ਭਾਜੀ ਕਰਕੇ ਸਖਾਵਤ ਸਾਹਿਬ ਕਰਕੇ ਬਾਜੀ ਕਰਕੇ ਤੇ ਇਹਨੇ ਅੱਜ ਤੱਕ ਅੱਲਾ ਨੂੰ ਹੋਰ ਭਾਗ ਲਾ। ਉਮਰ 'ਚ ਛੋਟੇ ਨੇ, ਕੰਮ 'ਚ ਮਾਸ਼ਾਅੱਲਾ ਬਹੁਤ ਵੱਡੇ ਨੇ। ਇਹਨੇ ਅਦਬ ਕੀਤਾ। ਮੇਰੇ ਵਰਗੇ ਤੋਂ ਜੋ ਭਾਜੀ ਅੱਜ ਤੱਕ ਮੈਂ ਨਹੀਂ ਕਦੀ ਇਹਨੂੰ ਵੇਖਿਆ ਕਿ ਕਦੀ ਉਹ ਸ਼ਗਲ ਮੇਲੇ 'ਚ ਅਸੀਂ ਇੱਕ ਦੂਸਰੇ ਨੂੰ ਬਹੁਤ ਕੁਝ ਕਹੀਦਾ। ਸੜਕ ਤੇ ਮਿਲੀ ਤੇ ਇੱਕ ਦੂਸਰੇ ਨੂੰ ਚਪੇੜਾ ਵੀ ਮਾਰ ਲਈਆਂ। ਲੋਕੀ ਪਰੇਸ਼ਾਨ ਹੋ ਜਾਂਦੇ, ਲੇਕਿਨ ਜਿਹੜੀ ਮੁਹੱਬਤ ਹੈ ਉਹ ਮਾਸ਼ਾਅੱਲਾ ਅੱਲਾ ਇਹ ਅਦਬ ਦੇ ਭਾਗ ਨੇ। ਵੱਡਾ ਛੋਟਾ ਬੇਸ਼ੱਕ ਜੀ ਬੇਸ਼ੱਕ। ਵੱਡੇ ਦਾ ਵੀ ਉੱਡਾ ਹੀ ਅਦਬ। ਆਉਣ ਵਾਲਿਆਂ ਨੂੰ ਇਹੀ ਸਮਝਾਈਦਾ। ਹੁਣ ਅਸੀਂ ਵੇਖੀਦਾ ਕਿ ਔਰਤ ਫਿਰਨ ਡਈ ਤੇ ਮੁੰਡੇ ਸੀਟਾਂ ਤੇ ਬੈਠੇ ਨੇ, ਹਾਂ ਇਹ ਅਦਬ ਨਹੀਂ। ਜੀ ਜੀ ਬਿਲਕੁਲ। ਆਪਣੇ ਦਿਲ 'ਚ ਅਸੀਂ ਜਦੋਂ ਜੂਨੀਅਰ ਸੀ ਨਾ ਤੇ ਅੱਲਾ ਦੀ ਕਸਮ ਅਕਰਮ ਭਾਈ ਖਾਲੀ ਸੀਟਾਂ ਹੁੰਦੀਆਂ ਸੀ ਤੇ ਫਿਰ ਵੀ ਦਿਲ ਨਹੀਂ ਕਰਦਾ ਬੈਠਣ ਨੂੰ ਕਿ ਯਾਰ ਕੋਈ ਸੀਨੀਅਰ ਆ ਕੇ ਕਹੇਗਾ ਕਿ ਤੂੰ ਕੁਰਸੀ ਤੇ ਬੈਠਾ। ਅਸੀਂ ਖੜੇ ਆ ਤੇ ਫਿਰ ਵੀ ਉਹੋ ਜਿਹੀ ਜਗ੍ਹਾ ਲੱਭਣੀ ਕਿ ਲੋਕ ਕੇ ਕਿਤੇ ਬੈ ਜੇ। ਸੀਨੀਅਰ ਆਵੇ ਵੀ। ਤਾਰਕ ਜਵੇਦ ਸਭ ਕਿੱਡੇ ਸਖਤ ਆਦਮੀ ਸਨ। ਹਾਂ ਬਿਲਕੁਲ ਇਸ ਤਰ੍ਹਾਂ। ਤੇ ਇੱਕ ਕਮਰੇ 'ਚ ਫੈਸਲ ਕਰਵਾਉਣੀ ਇਹਨਾਂ ਨੇ ਵੱਡੇ ਵੱਡੇ ਬੰਦੇ, ਗੋਗਾ ਅਕਰਮ, ਉਹਦਾ ਅਕਰਮ ਸ਼ੇਖ, ਗੋਗਾ ਕਾਲਾ, ਗੋਗਾ ਮੋਟਾ, ਗੋਗਾ ਹੋਰ ਜਿੰਨੇ ਸਾਰੇ ਨੂੰ ਲੱਗਣਾ ਚਲੋ ਇਹ ਕਮਰੇ 'ਚ ਬਾਹਰ ਉਠੋ। ਸਾਰਿਆਂ ਨੂੰ ਬਾਹਰ ਗਲੀ 'ਚ ਬਿਠਾ ਦੇਣਾ ਤੇ ਮੈਂ ਅੰਦਰ ਬੈਠਾ, ਕਿਉਂਕਿ ਮੈਂ ਬਹਿਣਾ ਹੀ ਐਸੀ ਜਗ੍ਹਾ ਤੇ ਜਿੱਥੋਂ ਮੈਂ ਦੁਖਾਂ ਨਾ। ਹਾਂ ਬਿਲਕੁਲ ਕੀ ਬਾਤ ਹੈ। ਠੀਕ ਹੈ, ਸੀਨੀਅਰ ਵੀ ਕਹੇ ਕਿ ਨਹੀਂ ਯਾਰ ਇਹਨੂੰ ਬੈਠਾ ਰਹਿ। ਮੰਨਣਾ ਚਾਹੀਦਾ, ਸਭ ਨੂੰ ਮੰਨਣਾ ਚਾਹੀਦਾ ਜਿਹੜੇ ਸੀਨੀਅਰ ਨੇ। ਜ਼ਰੂਰੀ ਹੈ। ਆਉਣ ਵਾਲੇ ਸਾਰੇ ਫਨਕਾਰ ਜਿੰਨੇ ਸਾਡੇ ਭਰਾ ਨੇ ਅੱਲਾ ਇਹਨਾਂ ਨੂੰ ਕੰਮ ਬਹੁਤ ਅੱਛਾ ਕਰਦੇ ਨੇ। ਗੱਲਾਂ ਜੀ ਜੀ ਬਿਲਕੁਲ। ਗੱਲਾਂ ਅਕਰਮ ਸਾਹਿਬ ਸਭ ਨੂੰ ਯਾਦ ਹੈ, ਬਹੁਤ ਜ਼ਿਆਦਾ ਯਾਦ। ਆ ਗੱਲਾਂ ਸਖਾਵਤ ਸਾਹਿਬ ਯਾਦ ਨੇ, ਲੇਕਿਨ ਸਮਝਾਉਣ ਵਾਲਾ ਕੋਈ ਨਹੀਂ, ਦੱਸਣ ਵਾਲਾ ਕੋਈ ਨਹੀਂ ਕਿ ਯਾਰ ਇਹਨੂੰ ਇਸ ਤਰ੍ਹਾਂ ਕਰ ਲੋਗੇ ਤੇ ਸਾਫ਼ ਹੋ ਜਾਏਗੀ ਨਾ ਗੱਲ, ਅੱਛੀ ਹੋ ਜਾਏਗੀ। ਉਹਨਾਂ 'ਚ ਪੁੱਛਣ ਵਾਲੀ ਨਹੀਂ ਗੱਲ ਹੈਗੀ। ਮੇਰਾ ਭਾਈਆਂ ਨੇ ਨਾਲ ਪੈਗਾਮ ਭੇਜ ਦਿੱਤਾ ਤੇ ਅਸੀਂ ਉਹ ਗੱਲ ਛੱਡ ਦਿੱਤੀ। ਹੁਣ ਇੱਥੇ ਕਿਸੇ ਨੂੰ ਮੂੰਹ ਤੇ ਮੈਂ ਆਊਟਡੋਰ ਜਾ ਕੇ ਅਕਸਰ ਮੁੰਡਿਆਂ ਨਾਲ ਲੜਨਾ ਹੁੰਦਾ, ਉਹ ਉਹੀ ਗੱਲਾਂ ਆ ਕੇ ਸ਼ੁਰੂ ਤੋਂ। ਮੈਂ ਕਿਹਾ ਯਾਰ ਤੁਸੀਂ ਦੋ ਗੱਲਾਂ ਵੀ ਨਹੀਂ ਆਪਣੀਆਂ ਬਣਾ ਸਕਦੇ। ਇੱਕ ਡਰਾਮਾ ਸੀ ਬੜਾ ਮਜ਼ਾ ਆਏਗਾ ਪਾਰਟ 2, ਉਹਦੇ ਵਿੱਚ ਬੜੀ ਅੱਛੀ ਟੀਮ ਸੀ, ਵੱਡੀ ਟੀਮ ਸੀ, ਸਾਰੇ ਸੀਨੀਅਰ ਸਨ ਮੇਰੇ ਤੋਂ। ਸਖਾਵਤ ਸਾਹਿਬ ਵੀ ਉਹਦੇ ਵਿੱਚ ਹੈਗੇ ਸੀ। ਮਾਸ਼ਾਅੱਲਾ। ਇਹਨਾਂ ਨਾਲ ਇੱਕ ਐਂਟਰੀ ਬਣ ਰਹੀ ਸੀ ਕਿ ਮੈਂ ਨਿਕਾਹ ਪੜਾਉਣਾ ਆ ਤੇ ਇਹਨਾਂ ਨੇ ਉਹ ਮੈਂ ਜਨਾਜ਼ੇ ਵਾਲਾ ਰੋਲ ਪਹਿਲੀ ਦਫਾ ਕੀਤਾ ਕਿ ਕਬਰਾਂ ਕੱਢਣ ਵਾਲਾ ਤੇ ਜਨਾਜ਼ਾ ਪੜਾਉਣ ਵਾਲਾ। ਹਾਂ ਨਿਕਾਹ ਕਰਾਉਣ ਆ ਗਏ। ਉਹ ਨਿਕਾਹ ਕਰਾਉਂਦਿਆਂ ਇਹਨਾਂ ਨੇ ਐਸੀ ਗੱਲ ਟੋਰੀ ਹੈ, ਨਾਲ ਲੈ ਕੇ ਟੁਰੇ ਨੇ। ਤੇ ਉਧਰੋਂ ਸੇਲ ਸਾਹਿਬ ਨਾਲ ਸਨ, ਕਵੀ ਖਾਨ ਸਾਹਿਬ, ਮਾਨੂੱਲਾ ਸਾਹਿਬ, ਬੜੀ ਵੱਡੀ ਟੀਮ ਸੀ, ਵੱਡੀ ਟੀਮ ਸੀ।
ਤੇ ਉਹਦੇ ਵਿੱਚ ਮੈਂ ਪਹਿਲਾ ਮੇਰਾ ਡਰਾਮਾ ਇਹਨਾਂ ਦਾ ਨਾਲ ਸੀ ਤੇ ਮੈਂ ਸੋਚ ਨਹੀਂ ਸਕਦਾ ਯਾਰ ਮੈਂ 1-2 ਐਂਟਰੀ ਕਰਕੇ ਤੇ ਕਵੀ ਖਾਨ ਸਾਹਿਬ ਨੇ ਕਿਹਾ ਸੇਲ ਸਾਹਿਬ ਨੂੰ ਕਿ ਯਾਰ ਇਹ ਬੱਚੇ ਦੀ ਐਂਟਰੀ ਵਧਾਓ। ਵਾਹ 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 ਤੇ ਬਰਕਤ ਮੈਂ ਪੈ ਕਿਹਾ ਗਈ ਨਾ ਇੱਕ ਕਿ ਹਾਂ ਲੇਕਿਨ ਉਹ ਬਹੁਤ ਅੱਛਾ ਫਿਰ ਕੰਮ ਉਸ 'ਚ ਇੰਨਾ ਅਸਰ ਹੁੰਦਾ ਸੀ ਕਿ ਮੈਂ ਤੇ ਨਾਸਰ ਨਵੇਂ ਸੀ ਆਏ ਫੈਸਲਾਬਾਦੋਂ, ਉੱਥੇ ਕਰਦੇ ਹਿੱਟ ਮਾਸ਼ਾਅੱਲਾ ਉੱਥੇ ਪਹਿਚਾਨ ਬਣ ਗਈ। ਜੀ ਵੀਡੀਓ ਦਾ ਦੌਰ ਸੀ, ਉੱਥੇ ਦੀਆਂ ਵੀਡੀਓ ਰਿਲੀਜ਼ ਹੋਈਆਂ, ਲੋਕਾਂ ਦੀ ਨਜ਼ਰ ਪੈ ਗਈ। ਸਿੱਖਾਂ ਦੇ ਅਮਾਨ ਸਾਹਿਬ ਨੂੰ ਆਉਣੇ ਕਿ ਉਹ ਮੁੰਡੇ ਕੌਣ ਨੇ ਬੜੇ ਪਤਲੇ ਤੇ ਨਾਸਰ ਵੀ ਬਰੀਕ ਜਿਹਾ ਤੇ ਮੈਂ ਵੀ ਬਰੀਕ ਜਿਹਾ ਤੇ ਉਹ ਜਲਦੀ ਧਿਆਨ ਪੈ ਗਿਆ ਕਿ ਉਹ ਬਰੀਕ ਮੁੰਡੇ ਕੌਣ ਨੇ। ਮਤਲਬ ਤੁਸੀਂ ਬਿਲਕੁਲ ਹੀ ਸੁੱਕੇ ਜੇ ਜੱਬੀ ਸਾਹਿਬ ਸਾਨੂੰ ਲੈ ਆਏ ਨੇ ਬਿਲਕੁਲ ਹੀ ਸੁੱਕੇ ਜੇ ਆ ਤੇ ਹੁਣ ਮਾਸ਼ਾਅੱਲਾ ਹੈ ਨਹੀਂ ਹੁਣ ਮਾਸ਼ਾਅੱਲਾ ਠੀਕ ਨया ਤੇ ਬਾਅਦ ਚ ਲਵਾਈਆਂ। ਆਲੂ ਪਾਉਣੇ ਮਾਸ ਵਾਹ ਵਾਹ। ਜੱਬੀ ਸਾਹਿਬ ਸਾਨੂੰ ਲੈ ਆਏ ਨੇ ਆਲਾ ਹਮਰਾਜ। ਉਦੋਂ ਮੈਂ ਉਹ ਆਈਟਮ ਬਣਾਈ ਸੀ ਉਹ ਰਾਗੀਆਂ ਵਾਲੀ, ਦਰਦ ਰੁਕਤਾ ਨਹੀਂ ਇੱਕ ਪਲ ਵੀ ਜੀ ਉਹ ਗਾਣਾ ਭਾਈ ਨਜ਼ਾਕਤ ਦਾ ਹਿੱਟ ਸੀ ਉਹ ਤੇ ਮੈਂ ਬਣਾਇਆ ਤੇ ਰਾਗੀ ਇਹ ਗਾਣਾ ਗਾ ਰਹੇ ਨੇ। ਨਾਸਰ ਜਨਿਊਟੀ ਤੇ ਮੈਂ ਉਹਨੂੰ ਜੱਬੀ ਸਾਹਿਬ ਨੇ ਕਿਹਾ ਤੁਸੀਂ ਆ ਜਾਓ ਇੱਥੇ ਡਰਾਮਾ ਕਰਨਾ ਤੇ ਕੀ ਕਰੋਗੇ। ਨਾਸਰ ਨੂੰ ਮੈਂ ਕਿਹਾ ਆਪਾਂ ਇਹ ਕਰਨਾ, ਕਹਿੰਦਾ ਬਾਜੀ ਠੀਕ ਹੈ ਬਾਜੀ ਤੁਸੀਂ ਵੀ ਇਸ ਤਰ੍ਹਾਂ ਕਰੋ। ਤੇ ਨਾਸਰ ਵੀ ਅੱਲਾ ਉਹਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਉਹਨੇ ਵੀ ਅੱਜ ਤੱਕ ਮੈਨੂੰ ਭਾਜੀ ਕਿਹਾ। ਬਹੁਤ ਅੱਛਾ ਬਹੁਤ ਅੱਛਾ। ਉਹ ਵੀ ਬੜਾ ਪਿਆਰ ਕਰਦਾ, ਅੱਲਾ ਭਾਗ ਲਵੇ। ਭਾਗ ਐਵੇਂ ਨਹੀਂ ਲੱਗਦੇ ਇਕਰਮ ਸਾਹਿਬ, ਜੀ ਗੱਲ ਜ਼ਰੂਰ ਹੁੰਦੀ ਜੀ ਠੀਕ ਹੈ। ਉਹ ਕਹਿੰਦਾ ਬਾਜੀ ਬਿਲਕੁਲ ਠੀਕ ਹੈ। ਅਸੀਂ ਆਏ ਜੀ ਅੰਦਰ ਐਂਟਰ ਹੋਏ ਅਲ ਹਮਰਾ ਚ ਫਸਟ ਐਂਟਰੀ ਸਾਡੀ ਜੀ ਠੀਕ ਹੈ 2 ਨੰਬਰ ਚ। 1 ਨੰਬਰ ਚ ਰੰਗੀਲਾ ਸਾਹਿਬ ਨਾਲ ਹੋਰ ਵੱਡੀ ਟੀਮ ਉਹ ਡਰਾਮਾ ਕਰ ਰਹੀ ਤੇ ਰੰਗੀਲਾ ਸਾਹਿਬ ਦੀ ਆਦਤ ਹੁੰਦੀ ਸੀ ਐਵੇਂ ਫਿਰਦੇ ਰਹਿਣਾ, ਉਹਨਾਂ ਦੀ ਐਂਟਰੀ ਦੂਰ ਹੈ ਤੇ ਉਹ ਇੱਧਰ ਆ ਗਏ ਨੇ ਡਰਾਮਾ ਵੇਖਣ ਆਏ ਤੇ ਮੈਂ ਤੇ ਨਾਸਰ ਅਸੀਂ ਜਦੋਂ ਐਂਟਰ ਹੋਏ ਗਾਉਂਦੇ ਐਂਟਰ ਹੋਏ ਤੇ ਪਿੱਛੇ ਢੋਲਕ ਵਾਲਾ ਵੀ ਕੋਈ ਨਹੀਂ, 2 ਬੰਦੇ ਸੀ ਗਾਉਂਦੇ ਆ, ਉਹ ਉਧਰ ਵੜ ਗਏ, ਉਧਰੋਂ ਨਿਕਲ ਕੇ ਐਨ ਵੜ ਗਏ, ਉਧਰ ਵਾਂਝੂ ਚਲ ਗਏ। ਉਹ ਰੰਗੀਲਾ ਸਾਹਿਬ ਨੂੰ ਐਂਟਰੀ ਬੜੀ ਅੱਛੀ ਲੱਗੀ। ਐਂਟਰੀ ਏਡੀ ਅੱਛੀ ਲੱਗੀ ਕਿ ਰੋਜ਼ਾਨਾ ਉਹ ਐਂਟਰੀ ਵੇਖਣ ਆ ਜਾਂਦੇ ਸੀ। ਆਪਣੀ ਐਂਟਰੀ ਉਹਨੂੰ ਕਹਿੰਦੇ ਲੇਟ ਕਰ ਦੇਣਾ, ਹਾਂ ਨਾ ਤੂੰ ਲੇਟ ਕਰ, ਮੈਂ ਉਹ ਮੁੰਡਿਆਂ ਦੀ ਐਂਟਰੀ ਵੇਖਣੀ। ਤੇ ਜੱਬੀ ਸਾਹਿਬ ਨੂੰ ਉਹਨਾਂ ਨੇ ਰੋਜ਼ਾਨਾ ਕਹਿਣਾ ਇਹਨਾਂ ਮੁੰਡਿਆਂ ਨੇ ਅੱਗੇ ਨਿਕਲ ਜਾਣਾ ਤੇ ਇਹਨਾਂ ਮੁੰਡਿਆਂ ਨੇ ਨਿਕਲ ਜਾਣਾ। ਇੱਕ ਦਿਨ ਉਹ ਅਗਲਾ ਗੇਟ ਲਵਾ ਦਿਓ। ਇੱਕ ਦਿਨ ਉਹ ਮਤਲਬ ਮਜ਼ੇ 'ਚ ਹੋ ਕੇ ਆਏ ਰੰਗੀਲਾ ਸਾਹਿਬ। ਜੱਬੀ ਸਾਹਿਬ ਦੇ ਦੋਵੇਂ ਡਰਾਮੇ ਆਪਣੇ ਸਨ ਜੀ, ਇੱਕ 'ਚ ਵੀ ਤੇ 2 ਵਿੱਚ ਤੇ ਜੱਬੀ ਸਾਹਿਬ ਨੂੰ ਕਹਿੰਦੇ ਮੁੰਡਿਆਂ ਦੀ ਐਂਟਰੀ ਹੋ ਗਈ ਤੇ ਉਹਨਾਂ ਨੂੰ ਵੇਖ ਕੇ ਕਹਿੰਦੇ ਰੰਗੀਲਾ ਸਾਹਿਬ ਸਹੀ ਸਭ ਕੀ ਕਰਦੇ ਹੁੰਦੇ ਤੁਸੀਂ, ਐਡਾ ਵੱਡਾ ਤੁਹਾਡਾ ਨਾਂ ਹੈ ਤੇ ਤੁਸੀਂ ਇੱਥੇ ਕੌਂਸਲ ਹੈ ਗਵਰਨਮੈਂਟ ਦਾ ਅਦਾਰਾ ਤੇ ਤੁਸੀਂ ਇੱਥੇ ਕਰਕੇ ਆ ਜਾਂਦੇ ਤਾਂ ਅੱਛਾ ਨਹੀਂ ਚੰਗਾ ਨਹੀਂ ਲੱਗਦਾ ਬੰਦਾ। ਮੈਂ ਜੱਬੀ ਤੂੰ ਕੀ ਸਮਝ ਲੈ, ਮੈਂ ਇੰਟਰਨੈਸ਼ਨਲ ਆਦਮੀ ਹੈ ਜੱਬੀ, ਮੈਨੂੰ ਨਹੀਂ ਕੋਈ ਵੀ ਕੁਛ ਕਹਿੰਦਾ। ਕੋਲੋਂ ਅਸੀਂ ਲੰਘੇ ਤੇ ਇਹਨਾਂ ਮੁੰਡਿਆਂ ਨੇ ਅੱਗੇ ਨਿਕਲ ਜਾਣਾ। ਬਹੁਤ ਅੱਛਾ। ਮੈਨੂੰ ਲੱਗਦਾ ਹੈ ਕਿ ਸਾਨੂੰ ਉਹ ਸਿੰਗਰਾਂ ਦੀ ਦੁਆ ਲੱਗੀ, ਵੱਡਿਆਂ ਦੇ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ। ਉਹਨਾਂ ਨੂੰ ਪਤਾ ਲੱਗ ਜਾਂਦਾ, ਉਹਨਾਂ ਨੂੰ ਪਤਾ ਲੱਗ ਜਾਂਦਾ। ਅੱਲਾ ਨੇ ਕਰਮ ਕੀਤਾ। ਬਸ ਇਹ ਸਾਡੀ ਦਾਸਤਾਨ ਹੈ। ਬੜੀ ਮਿਹਰਬਾਨੀ ਜੀ ਸਖਾਵਤ ਸਾਹਿਬ, ਤੁਸੀਂ ਕਾਫੀ ਟਾਈਮ ਦਿੱਤਾ ਸਾਨੂੰ। ਤੁਹਾਡੀ ਗੱਲ ਬਹੁਤ ਹੀ ਸੀਰੀਅਸ ਹੋ ਗਈ ਵਿੱਚ ਮਜ਼ੇਦਾਰ, ਕਿਉਂਕਿ ਨਹੀਂ ਮਜ਼ੇਦਾਰ ਇਹ ਚੀਜ਼ਾਂ ਨੇ ਜੁਗਤਾਂ ਤੁਹਾਡੀਆਂ ਸੁਣਦੇ ਹੀ ਰਹਿੰਦੇ ਨੇ, ਤੁਸੀਂ ਕਰਦੇ ਰਹਿੰਦੇ ਹੋ। ਇਮਤਿਹਾਨੀ ਗੱਤੇ ਦੀ ਚੁੰਡੀ ਹੁੰਦੀ ਥੋੜਾ ਨਾਲ ਚੱਲਦੇ ਰਹਿੰਦੇ। ਤੇ ਇਹਨਾਂ ਦਾ ਕੀ ਕਰਨਾ? ਇਹ ਮੁੰਨਾ ਹੈਗਾ ਯਾਰ ਆਪਣੇ ਮਾਸ਼ਾਅੱਲਾ। ਅੱਛਾ ਜੀ। ਮੈਂ ਕਿਹਾ ਤਾਮਲ ਫਿਲਮਾਂ 'ਚ ਇਹੋ ਜਿਹੇ ਬੰਦੇ ਨਹਾਤੇ ਵੀ ਹੁਣ ਤੇ ਫੇਰ ਲੱਗਦਾ ਉਂਝ ਹੀ ਫਿਰ ਰਹੇ। ਤੇ ਸਖਾਵਤ ਸਾਹਿਬ ਆਪਾਂ ਨੂੰ ਕਿੰਨੀ ਦੇਰ ਹੋ ਗਈ ਡਰਾਮੇ 'ਚ ਕੰਮ ਕਰਦੇ? ਆਪਾਂ ਨੂੰ ਆਪਾਂ ਨੂੰ ਤੂੰ ਵੀ ਨਾਲ ਹੀ ਸੀ। ਨਹੀਂ ਤੁਹਾਨੂੰ ਕਹਿ ਰਹੇ ਨੇ ਤੁਹਾਨੂੰ। ਅੱਛਾ ਸਾਨੂੰ 20-22 ਸਾਲ 25 ਸਾਲ 26 ਸਾਲ 30 ਸਾਲ ਇਹਨਾਂ ਨੂੰ ਜ਼ਿਆਦਾ ਦੇਰ ਹੋ ਗਈ। ਮੈਂ ਤੇ ਉਦੋਂ ਕੁਛੜ 'ਚ ਸੀ। ਨਹੀਂ ਮੈਂ ਉਦੋਂ ਹਾਲੇ ਫੀਲਡ 'ਚ ਨਹੀਂ ਸੀ ਆਇਆ ਜਦੋਂ ਭਾਜੀ ਆ ਗਏ ਸਨ ਇੱਥੇ ਇਸ ਕੰਮ ਦੇ ਵਿੱਚ। ਮੈਂ ਉਦੋਂ ਫੀਲਡ 'ਚ ਨਹੀਂ ਸੀ ਹੈਗਾ। ਭਾਜੀ ਤੇ ਜੁਮਾ 35 ਸਾਲ ਹੋਏ। ਮੈਨੂੰ ਵੀ 20-22 ਸਾਲ ਤੇ ਮੈਨੂੰ ਵੀ ਹੋ ਗਏ ਅਲਹਮਦੁਲਿਲਾ। ਮੈਨੂੰ ਵੀ ਇੰਨੀ ਦੇਰ ਤੇ ਹੋ ਗਈ ਹੈ। ਤੇ ਸਖਾਵਤ ਸਾਹਿਬ ਇੱਕੋ ਤੁਹਾਡਾ ਉਹ ਬਹੁਤ ਹਿੱਟ ਹੋਇਆ ਲਾੜ ਕਾਣਾ ਤੇ ਉਹ ਤੇ ਐਟਮਾ ਅੱਲਾ ਦੀ ਰਹਿਮਤ ਸ਼ੁਕਰ ਅਲਹਮਦੁਲਿਲਾ। ਉਹ ਵੀ ਇੱਕ ਡਰਾਮੇ ਜਿਨ੍ਹਾਂ ਨੇ ਮੇਰੇ ਨਾਲ ਹੀ ਸ਼ੁਰੂ ਕੀਤੀ ਸੀ। ਮਾਲਕ ਕੁਝ ਨਾ ਕੁਝ ਕਰਵਾਉਂਦੇ ਗੁਰਜੀ ਵਾਲੀ ਤੇ ਉਹ ਦੂਜੀ ਉਹ ਗੱਲ ਕਰ ਰਹੇ ਨੇ ਗੁਰਜੀ ਵਾਲੀ ਤੇ ਉਹਦੇ ਨਾਲ ਮੰਗੀ ਸੀ ਤੇ ਉਹ ਇਹਨਾਂ ਨੂੰ ਮੈਂ ਤੁਹਾਨੂੰ ਕਿਹਾ ਇੱਕ ਗੱਲ ਫੜਾ ਦਿਓ ਤੇ ਉਹਨੂੰ ਲੈ ਕੇ ਭਾਵੇਂ ਪੂਰਾ ਡਰਾਮਾ ਖੇਡ ਜਾ। ਅਗਲਾ ਭਾਵੇਂ ਬੈਠਾ ਰਵੇ ਪਿੱਛੋਂ ਹੈ ਕਹਿੰਦਾ ਜਿੱਥੇ ਮਰਜ਼ੀ ਫਿਰਦਾ ਰਹੇ। ਪੁੱਠੀਆਂ ਗੱਲਾਂ ਕਰਨੀਆਂ ਉਹ ਜਿਹੜੀਆਂ ਸੀ ਉਹ ਜੋੜ ਮਾਲਕ ਕੁਝ ਨਾ ਕੁਝ ਉਹਦੀ ਅਤਾ ਹੈ ਬਸ। ਕਹਿੰਦੇ ਉੱਥੇ ਇੱਕ ਆਪਣੇ ਝੁੱਗੀ ਦੇ ਵਿੱਚ ਭਾਪਲ ਬਹੁਤ ਮਸ਼ਹੂਰ ਸੀ। ਝੁੱਗੀ ਗੜੀ ਮੈਂ ਲੋਕਾਂ ਨੂੰ ਡਿਫੈਂਸ ਦੱਸਿਆ ਕਿ ਡਿਫੈਂਸ 'ਚ ਰਹਿੰਦੇ ਉਹ ਝੁੱਗੀ ਕਿਹੜੀ ਝੁੱਗੀ? ਮਾਈ ਦੀ ਝੁੱਗੀ ਕਹਿ ਰਹੇ ਭਾਈ ਫੈਸਲਾਬਾਦ। ਮਾਈ ਦੀ ਝੁੱਗੀ ਡਿਫੈਂਸ ਕਹਿ ਲੈਣਾ ਤੂੰ। ਆਹੋ ਲੈ ਮਾਈ ਦੀ ਝੁੱਗੀ ਡਿਫੈਂਸ ਯਾਰੀ ਮਾਈ ਆਪਣਾ ਡਿਫੈਂਸ ਕਰਦੀ ਸੀ। ਅੱਛਾ ਜੀ ਮਾਈ ਦੀ ਝੁੱਗੀ ਸੀ। ਭਾਪਲ ਦੀ ਇੱਕ ਗੱਲ ਸੁਣਾਓ ਤੇ ਫਿਰ ਉਸਤਾਦ ਜੀ।
ਉਹ ਤੇ ਮਹੱਲੇ ਦੀਆਂ ਗੱਲਾਂ ਤੁਹਾਨੂੰ ਪਤਾ, ਬਰੀਕ ਲੋਕ ਨੇ ਸਾਡੇ। ਅਸੀਂ ਖਾਨ ਸਾਹਿਬ ਗੁਲਾਮ ਅਲੀ ਖਾਨ ਜੀ ਠੀਕ ਹੈ, ਸਰਦਾਰ ਗੁਲਾਮ ਅਲੀ ਸਰੱਖਾ, ਉਹ ਜਣੀ ਆਵਾਜ਼ਾਂ ਵਜਾ ਕੇ ਆਪਣੇ ਜੋਗਾ ਹੀ ਗਾਉਂਦੇ ਸਨ। ਵਾਹ ਵਾਹ। ਤੇ ਉਹਨਾਂ ਦੇ ਮੁੰਡੇ ਦੋਵੇਂ ਬੜੇ ਸੁਰੀਲੇ ਸਨ। ਅੱਛਾ ਜੀ ਉਹ ਕਹਿੰਦਾ ਸੀ ਕੁਆਲੀ ਕਰਿਆ ਕਰੋ, ਤੇ ਉਹ ਮੁੰਡੇ ਕਹਿੰਦੇ ਭਾਈ ਜੀ ਅਸੀਂ ਨਹੀਂ, ਅੱਬਾ ਜੀ ਅਸੀਂ ਇਹ ਕੰਮ ਨਹੀਂ ਕਰਨਾ, ਇਹ 'ਚ ਇੱਜ਼ਤ ਨਹੀਂ। ਅਸੀਂ ਹੁਸੈਨ ਤੇ ਪ੍ਰਵੇਸ਼ ਹੁਸੈਨ ਕਿਤੇ ਨਹੀਂ, ਕਹਿੰਦੇ ਪੁੱਤਰ ਉਹ ਅਕੈਡਮੀ ਭੁੱਖੇ ਸੁੱਤੇ ਹੋਣੇ। ਵਾਹ 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 ਵਾਹ। ਯਾਨੀ ਕਿ ਸਾੜ ਕੱਢ ਰਹੇ ਨੇ, ਤੇ ਉਹ ਬੈਠੇ ਚ ਰਿਆਜ਼ ਕਰ ਰਹੇ ਨੇ। ਅੱਛਾ ਜੀ ਵਾਜਾ ਬੜਾ, ਤੇ ਜੀਲਾ ਸਾਡਾ ਦੋਸਤ ਹੈ ਬੜਾ ਸ਼ਰਾਰਤੀ, ਅੱਛਾ ਜੀ ਢਲਾਈ ਦਾ ਕੰਮ ਕਰਦਾ ਬੜਾ। ਉਹ ਵੀ ਨੈਸ਼ ਝੁੱਗੀ 'ਚ ਤਾਂ ਹਰ ਬੰਦਾ ਤੁਹਾਨੂੰ ਇੱਕ ਤੋਂ ਇੱਕ ਮਿਲੇਗਾ, ਬਿਲਕੁਲ ਜੁਗਤ ਕਰਨ ਵਾਲਾ। ਔਰਤਾਂ ਤੱਕ, ਮਾਈਆਂ ਤੱਕ, ਬੁੱਢੀਆਂ ਤੱਕ। ਇੱਕ ਤੇ ਉਹ ਤੇ ਨਾ ਅਪਣਾਈਅਤ ਜਿਹੀ ਬੜੀ, ਹਾਂ ਉਹ ਪੂਰਾ ਹੀ ਝੁੱਗੀ ਦਾ ਪੂਰਾ ਇਲਾਕਾ ਤੁਸੀਂ ਫਿਰੇ ਵੀ, ਜੀ, ਜੀ। ਉਹ ਤੁਹਾਨੂੰ ਲੱਗੇਗਾ ਕਿ ਇੰਜ ਇੱਕ ਵਿਹੜਾ ਜਾਈਏ ਸਾਰੇ ਆਪਣੇ ਜੀ, ਇਸ ਤਰ੍ਹਾਂ ਹੀ, ਇਸ ਤਰ੍ਹਾਂ ਇੱਕ ਦੂਜੇ ਨਾਲ ਮੁਹੱਬਤ ਹੈ। ਠੀਕ ਹੈ, ਉਹ ਹੁਣ ਬੈਠਾ ਗਾ ਰਿਹਾ, ਤੇ ਉਹ ਰਾਤ ਨੂੰ ਢਲਾਈ ਦੇ ਕੰਮ ਤੇ ਰਾਤ ਲਾ ਕੇ ਆਇਆ। ਜੀ ਜੀ ਸਵੇਰ 6 ਵਜੇ 7 ਵਜੇ ਉਹ ਆਇਆ, ਆ ਕੇ ਸੁੱਤਾ, ਤੇ ਇਹ ਉਹਦਾ ਘਰ, ਇਹ ਨਾਲ ਹੀ ਉਹਦੀ ਬੈਠਕ। ਅੱਛਾ ਉਹ ਹੁਣ ਉਹਦੀ ਅੱਖ ਲੱਗੀ ਤੇ ਉਹਨੇ ਗਾਣਾ ਸ਼ੁਰੂ ਕੀਤਾ, ਕਲਾਸੀਕਲ ਉਹ ਗਾ ਰਹੇ ਤੇ ਉਹਦੀ ਅੱਖ ਖੁੱਲੀ। ਅੱਛਾ ਉਹਨੇ ਕਿਹਾ ਇਹਨੇ 2 ਘੰਟੇ ਲਾਉਣੇ, ਇਹਨੇ ਤੇ ਮੈਨੂੰ। ਸਾਊਂਡ ਦੇ ਉਹ ਉੱਠਿਆ, ਅੱਖਾਂ ਮਲਦਾ ਮਲਦਾ ਬਾਹਰ ਆਇਆ, ਤੇ ਬੈਠਕ ਚੋਂ ਵੇਖਿਆ ਖਾਨ ਸਾਹਿਬ ਦਰਵਾਜ਼ਾ ਖੋਲ ਕੇ, ਤੇ ਮਾਇਕ ਉਹਨੂੰ ਕਹਿੰਦਾ ਖਾਨ ਸਾਹਿਬ ਜਨਾਜ਼ਾ ਆ ਰਿਹਾ ਜਰਾ। ਉਹ ਕਹਿੰਦੇ ਅੱਛਾ ਅੱਛਾ ਇਹਨਾਂ ਦੇ ਉਹ ਛੱਡ ਦਿੱਤਾ ਉਹਨਾਂ ਨੇ ਵਾਜਾ ਛੱਡ ਕੇ ਤੇ ਬੈਠ, ਤੇ ਉਹ ਜਾ ਕੇ ਸੌਂ ਗਿਆ। ਲੰਘਦਾ ਵੇਖ ਰਿਹਾ 5 ਮਿੰਟ ਵੇ, 7 ਮਿੰਟ ਵੇ, 10 ਮਿੰਟ ਵੇ, 15 ਮਿੰਟ ਵੇ, ਤੇ ਕੋਈ ਨਹੀਂ ਜਨਾਜ਼ਾ। ਤੇ ਉੱਠ ਕੇ ਬਾਹਰ ਆਇਆ, ਸੱਜਾ ਖੱਬਾ ਵੇਖਿਆ, ਕੁਛ ਵੀ ਨਹੀਂ ਗਲੀ 'ਚ। ਤੇ ਉਹਦਾ ਦਰਵਾਜ਼ਾ ਖੜਕਾ ਲਿਆ, ਕਹਿੰਦਾ ਜੀ ਲਿਆ ਜਨਾਜ਼ਾ ਅੰਦਰ ਹੀ ਵਾੜ ਲਿਆ। ਜੀਲੇ ਜਨਾਜ਼ਾ ਅੰਦਰ ਹੀ ਵਾਹ। ਬਾਕੀ ਜੇ ਸਾਡੇ ਭਰਾ ਅਕਰਮ ਉਦਾਸ ਦਾ ਚੈਨਲ ਹੈ, ਖਵਤਿਨ ਹਜ਼ਰਾਤ, ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਇਹਨੂੰ ਵੇਖੋ ਤੇ ਦੋਸਤਾਂ ਤੱਕ ਪਹੁੰਚਾਓ, ਤੇ ਉਹ ਜਿਹੜਾ ਬੈਲ ਆਈਕਨ ਦਾ ਬਟਨ ਹੈ ਉਹ ਜ਼ਰੂਰ ਦਬਾ ਦਿਓ, ਤਾਂ ਕਿ ਇਹੋ ਜਿਹੀਆਂ ਆਉਣ ਵਾਲੀਆਂ ਜਿਹੜੀਆਂ ਰੰਗ ਬਰੰਗੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਇਨਸ਼ਾਅੱਲਾ ਨਵੇਂ ਆਰਟਿਸਟਾਂ ਨਾਲ, ਦੂਜੇ ਆਰਟਿਸਟ ਨਵੇਂ ਤੋਂ ਸੌਰੀ ਹੈ, ਮੇਰੇ ਤੋਂ ਤਾਂ ਬਹੁਤ ਸੀਨੀਅਰ ਨੇ, ਨਵੇਂ ਤੋਂ ਮੁਰਾਦ ਕਿ ਮੇਰੇ ਚੈਨਲ ਤੇ ਜਦੋਂ ਆਉਣਗੇ ਤਾਂ ਨਵੇਂ ਹੋਣਗੇ, ਦੂਸਰੇ ਆਰਟਿਸਟ ਤੁਹਾਡੇ ਵੇਖਣ ਲਈ ਵੀ ਨਵੇਂ ਹੋਣਗੇ, ਤੇ ਗੱਲ ਐਸੀ ਸੁਣਾਣਗੇ ਜਿਹੜੀ ਅੱਗੇ ਨਹੀਂ ਸੁਣੀ ਹੋਏਗੀ। ਤੇ ਇਹ ਗੱਲਾਂ ਮੈਂ ਵੀ ਨਹੀਂ ਸੁਣੀਆਂ, ਹਾਲਾਂਕਿ ਮਾਈ ਦੀ ਝੁੱਗੀ ਵੀ ਮੈਂ ਗਿਆ, ਸਾਰਾ ਕੁਝ ਇਹਨਾਂ ਨੂੰ ਮੈਂ ਜਾਣਦਾ ਵੀ ਹਾਂ ਮਾਸ਼ਾਅੱਲਾ। ਉੱਥੇ ਮੈਂ ਪਹਿਲਾਂ ਮਾਈ ਦੀ ਝੁੱਗੀ ਗਿਆ, ਤੇ ਬੱਚਾ ਛੋਟਾ ਜਿਹਾ, ਉਹਨੇ ਐਸੀ ਗੱਲ ਕੀਤੀ ਕਿ ਮੇਰਾ ਹਾਦਸਾ ਤੁਹਾਨੂੰ ਸੁਣਾਈ ਸੀ ਮੈਂ, ਉਹ ਚੈਨਲ ਤੇ ਸੁਣਾਉਣ ਵਾਲੀ ਨਹੀਂ, ਲੇਕਿਨ ਥੋੜਾ ਜਿਹਾ ਬਹੁਤ ਮਜ਼ੇਦਾਰ ਲੱਗਿਆ। ਆਪਣਾ ਹਾਂਜੀ ਮੇਰਾ ਬੜਾ ਦੋਸਤ ਫੈਸਲਾਬਾਦ, ਅਸੀਂ ਗਏ ਤੇ ਵੀ ਕਿ ਜਾਣਾ ਅੰਮਾ ਨੂੰ ਮਿਲਣ, ਸਾਰੇ ਬੜਾ ਪਿਆਰ ਕਰਦੇ ਸੀ। ਇਹ ਗਿਆ ਤੇ ਸਵੇਰ ਮੁੰਡਾ ਆ ਰਿਹਾ ਪੱਪੂ, ਉਹਨੂੰ ਚੋਂਜੂ ਵੀ ਅਸੀਂ ਗਏ ਰਹੇ, ਪੱਪੂ ਫੌਤ ਹੋ ਗਿਆ। ਤੇ ਕੋਈ ਬੜੀ ਮਤਲਬ ਉਹਦੀ ਟੋਨ ਟੈਂਪੋ ਬੜੀ ਸੀ, ਛੇਲ ਤੇ ਕੰਟੀਨਿਊਟੀ ਉਹਦੀ ਕਿ ਛੇਲ ਦੀ ਲਾਤ ਤੇ ਨਸ਼ੇ। ਉਹਨੇ ਕੋਈ ਗੱਲ ਕਿਸੇ ਨੇ ਕੀਤੀ ਨਾ, ਛੇਲ ਲਾਤ ਤੇ ਨਸ਼ੇ, ਇਹ ਉਹਦੀ ਕੰਟੀਨਿਊਟੀ ਸੀ। ਤੇ ਸੁੱਤਾ ਉੱਠ ਕੇ ਆਉਣ ਡਿਆ, ਤੇ ਲੱਕੀ ਮੇਰੇ ਨਾਲ, ਉਹ ਇੱਧਰੋਂ ਸ਼ੋਅ ਕਰਕੇ ਅਸੀਂ ਨਿਕਲਣਾ, ਬੱਸ 'ਚ ਬਹਿਣਾ, ਟਾਈਮ ਪਹੁੰਚੇ, ਸਵੇਰ ਦਿਨ ਚੜ੍ਹ ਜਾਣਾ, ਜਾਂਦੇ 6 ਵਜੇ। ਗਲੀ 'ਚ ਮੈਂ ਟੁਰਿਆ ਜਾ ਰਿਹਾ, ਤੇ ਅੱਗੋਂ ਉਹ ਆ ਰਿਹਾ, ਤੇ ਨਾਲ ਮੇਰੇ ਲੱਕੀ। ਤੇ ਮੈਨੂੰ ਕਹਿੰਦਾ ਆਓ ਜੀ ਸਖਾਵਤ ਸਾਹਿਬ ਕੀ ਹਾਲ ਹੈ? ਮੈਂ ਕਿਹਾ ਆਓ ਜੀ ਪੱਪੂ ਜੀ ਸੁਣਾਓ ਕੀ ਹਾਲ, ਠੀਕ ਹੋ? ਮੈਂ ਕਿਹਾ ਮਹਿਮਾਨ ਆਏ ਨੇ। ਲੱਕੀ ਵੱਲ ਵੇਖ ਕੇ ਕਹਿੰਦਾ ਮਹਿਮਾਨ ਵੇਖ ਲਓ ਜਿਵੇਂ ਨਸੀਬਾਂ ਨੂੰ ਅੱਗ ਲੱਗੀ। ਵਾਹ ਵਾਹ ਵਾਹ, ਬਹੁਤ ਅਸੀਂ ਨਾ ਜੀ ਮਾਂ ਦੇ ਹੱਥ ਦੀ ਵੀ ਰੋਟੀ ਖਾਧੀ ਹੈ। ਅਸੀਂ ਸਾਡਾ ਘਰ ਮਤਲਬ ਕਿ ਸਾਡੇ ਰਿਸ਼ਤੇਦਾਰੀ ਇਹ ਹੁੰਦੀ ਹੈ, ਜਿਹੜੇ ਅਸੀਂ ਆਰਟਿਸਟ ਆਪਸ ਵਿੱਚ ਕੰਮ ਕਰ ਰਹੇ ਹੁੰਦੇ, ਇੱਕ ਦੂਜੇ ਦੇ ਘਰ ਜਾਂਦੇ ਆ, ਮਾਂ ਵੀ ਵਾਕਫ ਹੁੰਦੀ, ਮੇਰੀ ਮਾਂ ਦੇ ਹੱਥ ਦੀਆਂ ਇਹਨਾਂ ਨੇ ਖਾਧੀਆਂ, ਅਸੀਂ ਸਾਡਾ ਮਤਲਬ ਇਹ ਕਿ ਅਸੀਂ ਅਕਰਮ ਨਹੀਂ ਹੈ ਤੇ ਮੈਂ ਘਰ ਜਾ ਕੇ ਸੌ ਜਾਣਾ, ਇਹ ਮੈਂ ਘਰ ਨਹੀਂ ਹੈ ਤੇ ਇਹ ਜਾ ਕੇ ਬੈਠਕ 'ਚ ਪੈ ਗਏ। ਇਸੇ ਤਰ੍ਹਾਂ ਹੀ ਇੱਕ ਘਰ ਦਾ ਫਰਦ ਬਣ ਗਏ ਸੀ ਅਸੀਂ। ਸਟਰਗਲ ਦੌਰ ਦੇ ਵਿੱਚ ਇੱਕ ਘਰ ਦਾ ਫਰਦ ਸਮਝਦੇ ਸੀ ਇੱਕ ਦੂਜੇ ਨੂੰ, ਕਿ ਮਤਲਬ ਨਹੀਂ ਘਰ ਤੇ ਚਲੇ ਗਏ ਆ, ਹੁਣ ਤੇ ਮਸਰੂਫੀਅਤਾਂ ਵੱਧ ਗਈਆਂ ਨੇ, ਮੁਲਾਕਾਤ ਮਾਮਾ ਸਾਡੀਆਂ ਸਾਰੀਆਂ ਸਿੱਧੀਆਂ ਸਾਦੀਆਂ। ਤੇ ਇਹ ਪਿੱਛੇ ਜੇ ਫਿਲਮ ਆਈ ਇੱਕ ਮੇਰੀ, ਤੇ ਸਲੀਮ ਅਲਬੇਲਾ ਸਾਹਿਬ ਦੀ ਅੰਮੀ, ਉਹ ਸਾਡੀ ਵੀ ਮਾਂ ਹੈ, ਅੱਲਾਹ ਉਹਨਾਂ ਸਿਹਤ ਤੰਦਰੁਸਤੀ ਦੇ, ਉਹਨਾਂ ਫਿਲਮ ਵੇਖੀ ਤੇ ਰੋਈ ਜਾਣ, ਅੱਛਾ ਉੱਚੀ ਉੱਚੀ ਰੋਈ ਜਾਣ, ਸਲੀਮ ਕਹਿੰਦਾ ਮਾਂ ਕੀ ਹੋਇਆ?
ਕਹਿੰਦੀ ਮੈਂ ਬੂਟੇ ਦੇ ਮੈਨੂੰ ਇੰਨਾ ਤਰਸ ਆਉਂਦਾ ਬੂਟਾ ਮੈਂ ਮਾਂ ਫਿਲਮ ਮੈਂ ਕੀ ਉਹ ਸਿੱਧੇ ਸਾਦੇ ਲੋਕ ਸਨ। ਉਹ ਆਪਸ ਵਿੱਚ ਪਿਆਰ ਮੁਹੱਬਤ, ਬੜੀ ਮਿਹਰਬਾਨੀ, ਸ਼ੁਕਰੀਆ ਜੀ ਤੁਹਾਨੂੰ। ਇਹ ਤੁਸੀਂ ਪ੍ਰੋਗਰਾਮ ਦੇਖੋਗੇ ਤੁਹਾਨੂੰ ਮਜ਼ਾ ਆਏਗਾ। ਫਿਰ ਅਗਲੇ ਨੈਕਸਟ ਪ੍ਰੋਗਰਾਮ 'ਚ ਤੁਹਾਡੇ ਨਾਲ ਮੁਲਾਕਾਤ ਹੋਏਗੀ, ਹੋਰ ਬੰਦਿਆਂ ਦੇ ਨਾਲ ਔਰ ਵੱਡੇ ਵੱਡੇ ਫਨਕਾਰਾਂ ਦੇ ਨਾਲ ਮੁਲਾਕਾਤ ਹੋਏਗੀ। ਇਸੇ ਤਰ੍ਹਾਂ ਹੀ ਦੁਆਵਾਂ 'ਚ ਯਾਦ ਰੱਖਣਾ ਤੇ ਸਾਡੇ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ। ਤੇ ਨਾਲੇ ਤੁਹਾਡੇ ਅੱਗੇ ਇੱਕ ਹੋਰ ਵੀ ਅਰਜ਼ ਹੈ ਕਿ ਦੇਖਣ ਵਾਲਿਆਂ ਵੀ ਇਹ ਵੀ ਕਿ ਤੁਹਾਡੀ ਮੁਹੱਬਤ ਫਨਕਾਰਾਂ ਨੂੰ ਜ਼ਿੰਦਾ ਰੱਖ ਰਹੀ ਹੈ। ਹੁਣ ਇੱਕ ਨਵਾਂ ਜ਼ਰੀਆ ਸਾਡਾ ਬਣਿਆ ਹੈ, ਇਹਨੂੰ ਵੀ ਜ਼ਰੂਰ ਤੁਸੀਂ ਸਾਡੇ ਨਾਲ ਟੁਰੋ ਔਰ ਇਹਨਾਂ ਨੂੰ ਜਿਹਦਾ ਵੀ ਚੈਨਲ ਤੁਹਾਡੇ ਸਾਹਮਣੇ ਆਉਂਦਾ ਹੈ ਉਹਨੂੰ ਲਾਈਕ ਕਰੋ, ਸ਼ੇਅਰ ਕਰੋ। ਤੁਹਾਡੀ ਮੁਹੱਬਤ ਇਹ ਫਨਕਾਰ ਨੂੰ ਜ਼ਿੰਦਾ ਰੱਖਦੀ ਹੈ ਇਨਸ਼ਾਅੱਲਾ। ਤੇ ਇਸੇ ਤਰ੍ਹਾਂ ਤੇ ਮੇਰਾ ਚੈਨਲ ਵੀ ਜਿਹੜਾ ਉਹ ਵੀ ਤੁਸੀਂ ਯਾਦ ਰੱਖਣਾ, ਸਖਾਵਤ ਨਾਜ਼ ਅਫੀਸ਼ੀਅਲ, ਹਾਂ ਉਹਨੂੰ ਵੀ ਯਾਦ ਨਾ ਕਰਨਾ, ਲਾਈਕ ਕਰੋ, ਸ਼ੇਅਰ ਕਰੋ ਤੇ ਇਹਦੇ ਵਾਲੇ ਨੂੰ ਭਾਵੇਂ ਨਾ ਵੇਖੋ। ਉਹਦਾ ਨਾਂ ਹੀ ਫਿਸ਼ਲ ਹੈ। ਦੇਖਣ ਤੋਂ ਬਾਅਦ ਭਾਵੇਂ ਨਾ ਵੇਖੋ। ਬੜੀ ਮਿਹਰਬਾਨੀ ਰਾਣੀਆ ਜੀ ਤੁਹਾਡਾ, ਤੁਸੀਂ ਵੀ ਟਾਈਮ ਦਿੱਤਾ। ਇਮਰਾਨ ਖਾਨ ਸਾਹਿਬ ਮਾਸ਼ਾਅੱਲਾ, ਇਮਰਾਨ ਭਾਈ ਜੀ ਵੀ ਮਾਸ਼ਾਅੱਲਾ, ਮੁੰਨਾ ਇਮਰਾਨ, ਮੁੰਨਾ ਜੀ ਵੀ ਮੇਰੇ ਨਾਲ ਬੜਾ ਸ਼ਾਹਦ, ਆਪਣਾ ਸਾਰੇ ਦੋਸਤ। ਜਰਾ ਕੈਮਰਾ ਮਾਰੋ ਜਰਾ ਸਾਰੇ ਦੋਸਤ। ਦੂਸਰਾ ਸ਼ਾਹਦ ਦਾ ਢੋਲਕ ਵਾਲਾ ਵੀ ਬੜਾ ਤੇਜ਼ ਹੋਇਆ ਅੱਜ ਕੱਲ੍ਹ। ਆਮਰ ਸੋਨਾ ਸਾਹਿਬ ਪਰ ਸੋਨਾ ਹੀ ਫਨਕਾਰ ਹੈ ਨਾ, ਆਪਣੇ ਚੈਨਲਾਂ ਤੇ ਇਨਸ਼ਾਅੱਲਾ ਪਾਵਾਂਗੇ ਸਭ ਨੂੰ। ਸਰ ਮੈਂ ਇੱਕ ਗੱਲ ਕਰਨੀ ਇਹ ਕੁਝ ਲੋਕ ਐਸੇ ਨੇ ਜੀ ਜਿਹੜੇ ਸਿਰਫ ਇਹ ਦੇਖੋ ਆਰਟਿਸਟ ਨੇ, ਗੱਲਾਂ ਕਰਨ ਵਾਲੇ ਲੋਕ ਨੇ, ਸਿਰਫ ਇਸ ਸਖਾਵਤ ਸਾਹਿਬ ਦੀਆਂ ਗੱਲਾਂ ਸੁਣਨ ਲਈ। ਮੈਂ ਇੱਕ ਗੱਲ ਕਰਨਾ ਚਾਹੁੰਦਾ। ਕਿਉਂ ਨਹੀਂ ਨਹੀਂ ਟਾਈਮ ਸਹੀ ਹੈ। ਲਓ ਜੀ, ਮੈਂ ਨਾਲ ਗੱਲ ਵੀ ਬੰਦ ਕਰਤਾ ਹੂੰ ਭਾਈ ਹੈਲੋ ਹੋ ਗਿਆ, ਬੈਕਅਪ